ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਪੱਤਰਕਾਰ ਮਿੰਟੂ ਗੁਰਸੇਗਾ ਜੀ ਦੇ ਨਾਲ ਤੇ ਲਵਾਂਗੇ ਉਹਨਾਂ ਦੀਆਂ ਕਈ ਅਹਿਮ ਖਬਰਾਂ ਤੇ ਅਹਿਮ ਟਿੱਪਣੀਆਂ ਤੇ ਦੇਵਾਂਗੇ ਤੁਹਾਨੂੰ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਰੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਟਾਨੇਲਾ ਦੀ, ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਨੰਬਰ ਹੈ 209 277 0113। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਨੰਬਰ ਹੈ 559 800 0590। ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਜੁੜਦੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਤੇ ਕਰਦੇ ਹਾਂ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ। ਵੈਸੇ ਜੀ ਜਿਹੜਾ ਐਡ ਦੇ ਵਿੱਚ ਤੁਸੀਂ ਲਾਸਟ ਨੰਬਰ ਬੋਲਿਆ 2575 ਵਾਲਾ, ਜੀ ਤਾਂ ਰਾਜਨੀਤੀ 'ਚ ਇੱਥੇ ਪੰਜਾਬ ਦੀ ਰਾਜਨੀਤੀ 'ਚ 2575 ਬਹੁਤ ਮਸ਼ਹੂਰ ਸੀਗਾ, ਮੈਨੂੰ ਯਾਦ ਆਇਆ। ਕਿਸੇ ਜੀ ਸਮੇਂ ਦੀ ਬੜੀ ਚਰਚਾ ਚੱਲੀ ਸੀ। ਜੀ ਜੀ ਇਹਦਾ ਮਤਲਬ ਤੁਸੀਂ ਐਡਾ ਵੀ ਗੌਰ ਨਾਲ ਸੁਣਦੇ ਆ। ਹਾਂਜੀ ਜੀ ਬਿਲਕੁਲ ਜੀ, ਬਿਲਕੁਲ, ਕਿਉਂ ਨਹੀਂ। ਜੀ ਜੀ ਮਿੰਟੂ ਜੀ, ਪਹਿਲੀ ਖਬਰ ਦੇ ਵੱਲ ਵਧ ਗਏ। ਮਜੀਠੀਆ ਜੇਲੋਂ ਬਾਹਰ ਆਏ ਨੇ, ਸਿੱਧੂ ਸਾਹਿਬ ਦੀਆਂ ਗੱਲਾਂ ਵੀ ਕੀਤੀਆਂ ਨੇ, ਤੰਜ਼ ਵੀ ਕੱਸੇ ਨੇ। ਕਾਂਗਰਸੀਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ, ਕਹਿੰਦੇ ਪੈਰਵਾਈ ਨਹੀਂ ਕੀਤੀ। ਪਹਿਲੀ ਗੱਲ ਤੇ ਇਹ ਆ ਕਿ ਦੇਖੋ, ਕਿਸੇ ਜੀ ਵੀ ਬੰਦੇ ਦਾ ਜੇਲ੍ਹ ਚੋਂ ਘਰੇ ਜਾਣਾ ਜੀ ਉਹ ਬਹੁਤ ਵੱਡੀ ਗੱਲ ਹੁੰਦੀ ਹੈ। ਉਹਦੇ ਜੀਵਨ ਦੇ ਵਿੱਚ ਉਹ ਇੱਕ ਐਸੀ ਖੁਸ਼ੀ ਹੁੰਦੀ ਹੈ ਜਿਹੜੀ ਮੇਰੇ ਖਿਆਲ ਦੇ ਨਾਲ ਉਹਦੇ ਤੋਂ ਵੀ ਸ਼ਾਇਦ ਬਿਆਨ ਨਹੀਂ ਹੋ ਪਾਏਗੀ। ਤਾਂ ਹੂੰ ਉਹਨੂੰ ਤਾਂ ਖੁਸ਼ੀ ਫਿਰ ਝਲਕਦੀ ਆ ਕਿਤੇ ਨਾ ਕਿਤੇ, ਥੋੜੀ ਬਹੁਤੀ ਤਾਂ ਗੱਲਾਂ ਬਾਤਾਂ 'ਚ। ਜੀ ਉਹ ਤੇਵਰ ਜਿਹੜੇ ਹੁੰਦੇ ਆ ਉਹ ਤਾਂ ਰਾਜਨੀਤਿਕ ਬੰਦਿਆਂ ਨੂੰ ਵਿਖਾਉਣੇ ਪੈਂਦੇ ਆ ਕਿ ਮੈਂ ਯਾਰ ਡੋਲਿਆ ਨਹੀਂ, ਮੈਂ ਹੂੰ ਅੱਜ ਵੀ ਆਪਣੇ ਸਟੈਂਡ ਤੇ ਕਾਇਮ ਆ। ਉਹ ਤਾਂ ਸਾਰੀਆਂ ਫਾਰਮੈਲਿਟੀਆਂ ਜਿਹੜੀਆਂ ਉਹ ਕਰਨੀਆਂ ਹੀ ਪੈਣਗੀਆਂ ਆਪਾਂ। ਜੀ ਖੈਰ, ਕੋਈ ਬਹੁਤੀ ਜ਼ਿਆਦਾ ਕਹਿ ਲਓ ਕਿ ਤੰਜ਼ ਵਾਲੀ ਗੱਲ ਜਾਂ ਬਹੁਤ ਜ਼ਿਆਦਾ ਰਾਜਨੀਤਿਕ ਗੱਲ ਤੇ ਨਹੀਂ ਕੀਤੀ ਮਜੀਠੀਆ ਨੇ। ਹੂੰ ਇਹੋ ਗੱਲ ਕਹੀ ਹੈ, ਵੈਸੇ ਤਾਂ ਲੰਮੀ ਚੌੜੀ ਗੁਫ਼ਤਗੂ ਕਰ ਗਏ ਹੋ, ਹੂੰ ਕਿਉਂਕਿ ਮੀਡੀਆ ਅੱਜ ਲਾਈਵ ਟੈਲੀਕਾਸਟ ਕਰ ਰਿਹਾ ਸੀਗਾ ਨਾ। ਕਿਉਂਕਿ ਜੇਲ੍ਹ 'ਚ ਅੰਦਰ ਜਾਣ ਵੇਲੇ ਵੀ ਇਹ ਕਰਦੇ ਨੇ ਜੀ ਤੇ ਅੱਜ ਕੱਲ੍ਹ ਜੇਲ੍ਹ 'ਚੋਂ ਬਾਹਰ ਆਉਣ ਵੇਲੇ ਵੀ ਕਰਦੇ ਨੇ। ਹੂੰ ਤਾਂ ਖੈਰ, ਜਿਹੜੀ ਗੱਲ ਮਜੀਠੀਆ ਨੇ ਕਹੀ ਆ ਉਹ ਕਹੀ ਆ ਕਿ ਦੇਖੋ, ਮੈਨੂੰ ਤਕਰੀਬਨ ਲਾ ਲਓ ਕਿ 9-10 ਮਹੀਨੇ ਹੋ ਗਏ ਆਪਣੇ ਪਰਿਵਾਰ ਤੋਂ ਜੁਦਾ ਹੋਇਆ। ਉਹਦਾ ਕਾਰਨ ਇਹ ਆ ਕਿ ਦਸੰਬਰ 'ਚੋਂ ਹੀ ਇਹ ਖਬਰਾਂ ਆ ਗਈਆਂ ਸੀਗੀਆਂ ਕਿ ਸਾਜ਼ਿਸ਼ ਕਰਦੇ ਪਏ, ਮੈਂ ਉਹ ਤੋਂ ਪਾਸੇ ਹਾਂ, ਉਹ ਜੀ ਤੋਂ ਪਾਸੇ ਹੀ ਹਾਂ। ਤੇ ਇਸ ਤੋਂ ਇਲਾਵਾ ਫਿਰ ਬਾਕੀ ਜੇਲ੍ਹ ਦਾ ਪੀਰੀਅਡ ਹੋ ਗਿਆ। ਦੂਜੀ ਗੱਲ ਉਹ ਕਹਿੰਦੇ ਕਿ ਜਿਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ ਹੈ, ਇੱਕ ਤੇ ਲੱਭਦਾ ਹੀ ਨਹੀਂ ਪਿਆ, ਉਹ ਤੇ ਬਾਹਰ ਚਲੇ ਗਿਆ, ਮਤਲਬ ਕਿ ਚਰਨਜੀਤ ਚੰਨੀ। ਤੇ ਦੂਸਰਾ ਉਹ ਕਹਿੰਦੇ ਮੇਰੇ ਗੁਆਂਢ 'ਚ ਹੀ ਬੈਠਾ ਸੀਗਾ। ਜੀ ਹਜੇ ਬਾਬਾ ਇਹ ਨਹੀਂ ਕਹਿ ਦਿੱਤਾ ਕਿ ਉਹ ਦਲੇਰ ਮਹਿੰਦੀ ਦੀਆਂ ਕਲੀਆਂ ਸੁਣਦਾ ਉੱਥੇ। ਹੂੰ ਤਾਂ ਖੈਰ, ਇਹ ਮਤਲਬ ਕਿ ਉਹਨਾਂ ਦਾ ਇੱਕ ਗੁੱਝਾ ਜਿਹਾ ਤੰਜ਼ ਕਹਿ ਲਓ ਜਾਂ ਆਪਣੇ ਮਨ ਦਾ ਮਲਾਲ ਸੀਗਾ ਜਿਹੜਾ, ਉਹ ਉਹਨਾਂ ਨੇ ਬਾਹਰ ਕੱਢ ਦਿੱਤਾ। ਜੀ ਇਸ ਤੋਂ ਇਲਾਵਾ ਵਧਾਈ ਦਿੱਤੀ ਮਾਨ ਸਾਹਿਬ ਨੂੰ। ਜੀ ਇਸ ਤਰ੍ਹਾਂ ਜੇ ਇਲਾਵਾ ਆਪਾਂ ਦੇਖੀਏ ਤਾਂ ਉਹਨਾਂ ਨੇ ਸ਼ੁਕਰਾਨਾ ਕੀਤਾ, ਜਿਹੜਾ ਕਿ ਓਬਵੀਅਸਲੀ ਹਰੇਕ ਬੰਦਾ ਕਰਦਾ ਹੀ ਆ ਬਾਹਰ ਆ ਕੇ। ਫਿਰ ਉਹ ਗੁਰੂ ਘਰ 'ਚ ਨਤਮਸਤਕ ਹੁੰਦੇ ਆ। ਹੁਣ ਜਿਹੜੀ ਲੜਾਈ ਹੋ ਰਹੀ ਆ, ਮਤਲਬ ਕਿ ਜਿਹੜੀ ਜਿੱਦਾਂ ਕਹਿ ਲਈਏ ਕਿ ਜਾਬਾਂ ਦੀ ਭੇਡ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ, ਤਾਂ ਉਹ ਭੇਡ ਹੈ ਇਸ ਗੱਲ ਨੂੰ ਲੈ ਕੇ ਕਿਉਂਕਿ ਰਵਨੀਤ ਬਿੱਟੂ ਤੇ ਜਿਹੜੇ ਹੈਗੇ ਨੇ ਮਿਸਟਰ ਵਰਿੰਦਰ ਢਿੱਲੋਂ, ਇਹਨਾਂ ਨੇ ਸਿੱਧੇ ਤੌਰ ਤੇ ਆਖਿਆ, ਜਿਵੇਂ ਰਵਨੀਤ ਬਿੱਟੂ ਕਹਿੰਦਾ ਕਿ ਮਸੀਂ ਤੇ ਇਹਨੂੰ ਅਸੀਂ ਸਹੀ ਜਗ੍ਹਾ ਤੇ ਪਹੁੰਚਾਇਆ ਸੀ, ਮਤਲਬ ਕਿ ਕਾਂਗਰਸੀਆਂ ਨੇ ਮਹਾਂ ਤੇ ਇਹਨੂੰ ਉਹਦੀ ਜਗ੍ਹਾ ਤੇ ਟਿਕਾਣੇ ਤੇ ਘੱਲਿਆ ਸੀ। ਇਹਨਾਂ ਨੇ ਫੇਰ ਉਹਨੂੰ ਮਤਲਬ ਕਿ ਛੁਡਾ ਦਿੱਤਾ। ਕਹਿਣ ਦਾ ਮਤਲਬ ਹੈ ਕਿ ਦੇਖੋ, ਇਹ ਪੈਰਵਾਈ ਕਰਨ ਜਾਂ ਸਬੂਤ ਦੇਣ 'ਚ ਨਾਕਾਮਯਾਬ ਰਹੇ ਨੇ। ਤਾਂ ਦੂਜੇ ਪਾਸੇ
ਜੇ ਆਪਾਂ ਦੇਖੀਏ ਤਾਂ ਵਰਿੰਦਰ ਢਿੱਲੋਂ ਨੇ ਵੀ ਇਹੋ ਗੱਲ ਕਹੀ ਆ ਕਿ ਕੀ ਇਹਨਾਂ ਨੇ ਜਾ ਕੇ ਸਬੂਤ ਜਾਂ ਤੱਥ ਨਹੀਂ ਰੱਖੇ ਜੀ ਜਾਂ ਕੀ ਇਹਨਾਂ ਦਾ ਆਪੋ ਵਿੱਚ ਦੀ ਕੋਈ ਸਮਝੌਤਾ ਹੋ ਗਿਆ, ਸਵਾਲ ਖੜੇ ਕੀਤੇ ਆ। ਦੇਖੋ ਮੇਰੇ ਖਿਆਲ ਦੇ ਨਾਲ ਜਿੱਦਾਂ ਇਹ ਗੱਲਾਂ ਕਰਦੇ ਆ ਨਾ, ਇਹ ਦੋਗਲੀਆਂ ਗੱਲਾਂ ਨੇ। ਜੀ ਦੋਗਲੀਆਂ ਗੱਲਾਂ ਨੇ। ਦੋਗਲੀਆਂ ਕਿਉਂ ਨੇ? ਪਹਿਲੀ ਗੱਲ ਤੇ ਇਹ ਹੈ ਕਿ ਮਾਨ ਸਾਹਿਬ ਨੇ ਜਵਾਬ ਦਿੱਤਾ, ਸੀਐਮ ਸਾਹਿਬ ਨੇ ਵੀ। ਉਹ ਕਹਿੰਦੇ ਕਿ ਗੱਲ ਸੁਣੋ, ਪਰਚਾ ਇਹਨਾਂ ਨੇ ਕੀਤਾ, ਜੀ FIR ਇਹਨਾਂ ਨੇ ਕੱਟੀ, ਬੰਦਾ ਇਹਨਾਂ ਨੇ ਜੇਲ੍ਹ ਚ ਘਲਾਇਆ, ਜੀ ਬੰਦਾ ਇਹਨਾਂ ਨੇ ਜੇਲ੍ਹ ਚ ਘਲਾਇਆ। ਦੇਖੋ ਉਹ ਕਹਿੰਦੇ ਕਿ ਉਹ ਤਾਂ ਐਂਡ ਤੱਕ ਮੁੱਛਾਂ ਤੇ ਹੱਥ ਮਾਰ ਕੇ ਕਹਿੰਦਾ ਸੀਗਾ ਕਿ ਕਰ ਲਓ ਜਿਹੜਾ ਕੁਝ ਕਰਨਾ ਹੈ। ਤੇ ਆਪਦੇ ਚਾਚੇ ਨੂੰ ਪੁੱਛਣ ਹੁਣ, ਅਗਲੇ ਚਾਚੇ ਦੀ ਗੱਲ ਕਰਨ, ਜਿਹੜੇ ਚਾਚੇ ਦੇ ਸਿਰ ਤੇ ਵੁੜਕਦਾ ਸੀਗਾ ਬਈ ਸਾਡਾ ਕੀ ਹੈ। ਤਾਂ ਇਸ ਤਰ੍ਹਾਂ ਜਿਹੜੇ ਮਾਲਵਿੰਦਰ ਸਿੰਘ ਕੰਗ ਆ, ਉਹ ਤੇ ਤੁਹਾਨੂੰ ਪਤਾ ਜ਼ਰੂਰ ਬੋਲਣਗੇ, ਇਹੋ ਜਿਹਾ ਮੁੱਦਾ ਹੋਵੇ ਤੇ ਉਹ ਜਿਵੇਂ ਨਾ ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ, ਗਾਉਣ ਵਾਲੇ ਦਾ ਮੂੰਹ, ਤਾਂ ਉਹ ਤਾਂ ਜ਼ਰੂਰ ਆਉਣਗੇ ਇਸ ਸਾਰੀ ਵਾਰਤਾਲਾਪ ਚ। ਤਾਂ ਮਾਲਵਿੰਦਰ ਕੰਗ ਕਹਿੰਦੇ ਕਿ ਇਹ ਕਿਵੇਂ ਜਸ਼ਨ ਮਨਾ ਰਹੇ ਨੇ, ਜਿਵੇਂ ਜੰਗ ਜਿੱਤ ਕੇ ਆਏ ਹੁੰਦੇ ਆ ਕੋਈ, ਇਹ ਚੱਲ ਕੀ ਰਿਹਾ ਜੀ। ਉਹਨਾਂ ਨੇ ਵੀ ਆ ਕੇ ਵਿੱਚ ਪੱਚਰ ਗੱਡ ਦਿੱਤੀ। ਤਾਂ ਖੈਰ ਦੇਖੋ ਜਿਹੜਾ ਮਸਲਾ ਹੈ ਕਿ ਜਿੱਦਾਂ ਇਹ ਕਹਿ ਰਹੇ ਆ, ਉਹ ਦੋਗਲਾ ਹੈ। ਦੋਗਲਾ ਕਿਵੇਂ ਹੈ ਕਿ ਜਦੋਂ ਤੁਸੀਂ ਕਿਸੇ ਬੰਦੇ ਦੇ ਫਸ ਜਾਣ ਤੇ ਕਹਿੰਦੇ ਹੋ ਕਿ ਕਾਨੂੰਨ ਆਪਣਾ ਕੰਮ ਵੇਖੇਗਾ, ਫਿਰ ਤੁਸੀਂ ਹਾਈ ਕੋਰਟ ਦੇ ਵਿੱਚ ਮਤਲਬ ਕਿ ਤੁਸੀਂ ਸਰਕਾਰ ਨੂੰ ਇਹ ਕਹਿ ਰਹੇ ਹੋ ਕਿ ਹਾਂਜੀ ਇਹਨਾਂ ਨੇ ਕਮਜ਼ੋਰ ਤੱਥ ਪੇਸ਼ ਕੀਤੇ ਆ ਵਗੈਰਾ ਵਗੈਰਾ। ਇਹਦਾ ਮਤਲਬ ਇਹ ਆ ਕਿ ਜਦੋਂ ਤੁਹਾਡੇ ਰਾਜ ਦੇ ਵਿੱਚ ਕਿਸੇ ਨੂੰ ਬੇਲ ਮਿਲਦੀ ਸੀ, ਚਾਹੇ ਉਹ ਸੈਣੀ ਸੀ, ਚਾਹੇ ਕੋਈ ਵੀ ਸੀ, ਚਾਹੇ ਉਹ ਬੇਅਦਬੀ ਦਾ ਕੋਈ ਦੋਸ਼ੀ ਸੀ, ਚਾਹੇ ਗੋਲੀकांड ਦਾ ਕੋਈ ਦੋਸ਼ੀ ਸੀ, ਤਾਂ ਮਤਲਬ ਕਿ ਤੁਸੀਂ ਤੱਥ ਕਮਜ਼ੋਰ ਕਰਕੇ ਪੇਸ਼ ਕਰਦੇ ਸੀ। ਆਹੀ ਕਹਿਣ ਦਾ ਮਤਲਬ ਹੈ। ਸੋ ਕੋਈ ਵੀ ਸਰਕਾਰ ਜਿਹੜੀ ਹੁੰਦੀ ਆ ਨਾ, ਉਹ ਨਹੀਂ ਚਾਹੁੰਦੀ, ਵੈਸੇ ਤਾਂ ਅਪੋਜ਼ ਕਰਦੀ ਆ। ਕਈ ਵਾਰ ਦੇਖੋ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਉਲਟ ਹੁੰਦੀਆਂ। ਜਿਵੇਂ ਇਹ ਮਸਲਾ ਸੀਗਾ, ਇਹਦੇ ਵਿੱਚ ਬਹੁਤ ਲੇਟ FIR ਆ। FIR 2 ਦਿਨ ਵੀ ਲੇਟ ਹੋ ਜਾਵੇ ਨਾ, ਉਹਦਾ ਐਡਵਾਂਟੇਜ ਮਿਲਣਾ ਹੀ ਮਿਲਣਾ ਹੈ। ਇੱਥੇ FIR 8 ਸਾਲ ਲੇਟ ਹੈ ਜੀ। ਸੋ ਇਹਨਾਂ ਚੀਜ਼ਾਂ ਨੂੰ ਵੇਖਣਾ ਚਾਹੀਦਾ। ਇਹ ਤੇ ਅੰਨ੍ਹੇਵਾਹ ਕਹਿ ਲਓ ਕਿ ਤੀਰ ਅੰਦਾਜ਼ੀ ਹੈ, ਬਸ ਉਹਦੇ ਤੀਰ ਛੰਡੀ ਜਾਂਦਾ, ਉਹਦੇ ਛੰਡੀ ਜਾਂਦਾ। ਕਿ ਹਾਈ ਕੋਰਟ ਨੇ ਫੈਸਲਾ ਲਿਆ ਹੈ, ਤਾਂ ਦੇਖੋ ਇਹਨਾਂ ਨੇ ਜਾ ਕੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਹੈ, ਸਬੂਤ ਵਗੈਰਾ ਰੱਖੇ ਆ। ਹੁਣ ਅਦਾਲਤ ਨੇ ਨਹੀਂ ਮੰਨੇ, ਉਹਨਾਂ ਨੇ ਆਪਣੀ ਜਿਹੜੀ ਡਿਟੇਲਡ ਜੱਜਮੈਂਟ ਆ ਉਹਦੇ ਚ ਤੇ ਇਸ ਕੇਸ ਦੀਆਂ ਧੱਜੀਆਂ ਉਡਾ ਦਿੱਤੀਆਂ ਨੇ। ਤਾਂ ਜਿਹੜੀਆਂ ਉਹ ਧੱਜੀਆਂ ਉਡਾਈਆਂ ਨੇ, ਬੇਸਿਕਲੀ ਉਹ ਤਾਂ ਉਸ ਟਾਈਮ ਦੀ FIR ਹੈ ਨਾ, ਜਿਸ ਟਾਈਮ ਤੁਹਾਡਾ ਰਾਜ ਸੀ। ਔਰ ਤੁਸੀਂ ਤੇ ਏਡੇ ਫਿਰ ਨਿਖਿੱਧ ਗਿਣੇ ਗਏ ਕਿ ਉੱਥੇ ਜੱਜਮੈਂਟ ਦੇ ਵਿੱਚ 26 ਪੰਨਿਆਂ ਦੀ ਜਿਹੜੀ ਜੱਜਮੈਂਟ ਆ, ਜੱਜਮੈਂਟ ਦੇ ਵਿੱਚ ਜੱਜਮੈਂਟ ਨਹੀਂ ਭਾਵੋ ਇੱਕ ਡਿਟੇਲਡ ਕਹਿ ਲਓ ਕਿ ਫੈਸਲਾ ਹੁੰਦਾ, ਤਾਂ ਉਹਨੂੰ ਆਪਾਂ ਆਰਡਰ ਕਹਿ ਸਕਦੇ, ਬੇਲ ਆਰਡਰ। ਜੱਜਮੈਂਟ ਵੈਸੇ ਹੋਰ ਚੀਜ਼ ਹੋ ਜਾਂਦੀ ਹੈ, ਪਰ ਆਪਾਂ ਕਹਿ ਦਿੰਦੇ ਕਿ ਜੱਜ ਦੀ ਕਿਸੇ ਦੀ ਜੱਜਮੈਂਟ। ਤਾਂ ਗੱਲ ਕੀ ਹੈ ਕਿ ਉਹਦੇ ਵਿੱਚ ਬਕਾਇਦਾ ਦਰਜ ਆ ਕਿ ਇਹਨਾਂ ਨੇ ਇਹੋ ਜਿਹੇ ਕੇਸ ਦੇ ਵਿੱਚ ਰਿਮਾਂਡ ਤੱਕ ਨਹੀਂ ਮੰਗਿਆ ਪੁਲਿਸ ਨੇ। ਤਾਂ ਉਸ ਟਾਈਮ ਇਹਦਾ ਮਤਲਬ ਹੈ ਕਿ ਉਹ ਜਿਹੜੀ ਨਾਅਹਲੀਅਤ ਸੀ, ਫਿਰ ਚੁੱਪ ਕਰਕੇ ਤੁਸੀਂ ਆਪਣੇ ਖਾਤੇ 'ਚ ਲਿਖਾ ਕੇ ਤੇ ਲੋਕਾਂ ਤੋਂ ਮਾਫੀ ਮੰਗੋ ਜੀ। ਬਿਲਕੁਲ। ਇਹ ਕਹਿੰਦੇ ਹੋ ਕਿ ਆਮ ਆਦਮੀ ਪਾਰਟੀ ਨੇ ਕਮਜ਼ੋਰ ਤੱਥ ਪੇਸ਼ ਕੀਤੇ ਹੋਣਗੇ, ਹੋ ਸਕਦਾ, ਪਰ ਜਿਹੜੀ ਕਮਜ਼ੋਰੀ ਤੁਹਾਡੇ ਰਾਜ ਦੇ ਵਿੱਚ FIR ਦੇ ਵਿੱਚ ਆ, ਇੱਕ ਤੇ 8 ਸਾਲ ਦੀ ਲੇਟ ਲਤੀਫੀ ਜਿਹਦੇ ਚੋਂ 5 ਸਾਲ ਤੇ ਤੁਹਾਡੇ, ਤੇ ਦੂਜੀ ਗੱਲ ਕਿ ਪੁਲਿਸ ਦਾ ਰਿਮਾਂਡ ਤੱਕ ਨਾ ਮੰਗਣਾ ਜੀ, ਇਹਦਾ ਮਤਲਬ ਕਿ ਫਿਰ ਤੁਸੀਂ ਵੀ ਕਮਜ਼ੋਰ ਕਰ ਰਹੇ ਸੀ ਕੇਸ। ਇਹ ਗੱਲਾਂ ਜਿੰਨੀਆਂ ਮਰਜ਼ੀ ਵਧਾ ਲਓ, ਲੱਸੀ ਲੜਾਈ ਦਾ ਕੋਈ ਹੈ, ਕੋਈ ਹੱਦ ਹੈ, ਇੰਤਹਾ ਹੈ, ਜਿੱਥੋਂ ਤੱਕ ਮਰਜ਼ੀ ਲੈ ਜਾਓ। ਤਾਂ ਗੱਲ ਇਹ ਆ ਕਿ ਇਹ ਇਸ ਤਰ੍ਹਾਂ ਦੀ ਅੰਨੀ ਤੀਰ ਅੰਦਾਜ਼ੀ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ। ਖੈਰ ਇਹ ਚੱਲੇਗਾ ਕੰਮ। ਹੁਣ ਮਜੀਠੀਆ ਆ ਗਿਆ, ਸਿੱਧੂ ਨੇ ਆ ਜਾਣਾ ਆ, ਤੇ ਚੰਨੀ ਜੀ ਵੀ ਜਿਵੇਂ ਪੋਸਟਰ ਜਿਹਾ ਲਾਈ ਬੈਠੇ ਅੱਜ ਕੱਲ, ਮੁੰਡੇ ਬੜੇ ਚੜੀਤੇ ਹੁੰਦੇ, ਛੱਲਾ ਮੁੜ ਕੇ ਨਹੀਂ ਆਇਆ, ਉਹ ਵੀ ਆ ਜਾਣਾ, ਚੰਨੀ ਸਾਹਿਬ ਵੀ ਆ ਜਾਣਾ, ਸਾਰੇ ਇਕੱਠੇ ਹੋ ਜਾਣਗੇ। ਖੂਬ ਰੰਗ ਜੰਮੇਗਾ ਮੇਰੇ ਖਿਆਲ ਦੇ ਨਾਲ 2024 ਤੋਂ ਪਹਿਲਾਂ। ਜੀ ਜੀ ਜੀ। ਗੱਲ ਕਰੀਏ ਕਿਸਾਨੀ ਦੀ, ਲੰਪੀ ਜਿਹੜਾ ਧਫੜੀ ਰੋਗ ਹੈ, ਮਿੰਟੂ ਜੀ ਉਹਨੇ ਕਿਸਾਨਾਂ ਦੇ ਜਿਹੜੇ ਖੁਰਲੀਆਂ ਦੇ ਕਿੱਲੇ ਵਿਹਲੇ ਕਰਤੇ, ਖੁਰਲੀਆਂ ਵਿਹਲੀਆਂ ਕਰਤੀਆਂ। ਬਿਮਾਰੀ ਦਾ ਕਹਿਰ ਬਹੁਤ ਜ਼ਿਆਦਾ। ਹੁਣ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਹੈ ਤੇ ਕੋਈ ਵੱਡਾ ਫੈਸਲਾ ਲਿਆ। ਹਾਂਜੀ ਦੇਖੋ, ਇਹਨਾਂ ਨੇ ਅੱਜ ਮੇਰੇ ਖਿਆਲ ਦੇ ਨਾਲ ਬਰੀਫ ਵੀ ਕੀਤਾ ਹੈ ਮੀਡੀਆ ਨੂੰ। ਮੈਂ ਵੀਡੀਓ ਤਾਂ ਨਹੀਂ ਪੂਰੀ ਦੀ ਪੂਰੀ ਦੇਖੀ, ਪਰ ਉਹ ਦੱਸ ਰਹੇ ਸੀਗੇ ਕਿ ਇਹਨਾਂ ਨੇ ਕੁਝ ਬੋਲਿਆ ਉਸ ਮੁੱਦੇ ਤੇ। ਤਾਂ ਗੱਲ ਇਹ ਹੈ ਕਿ ਹੁਣ ਇਹਨਾਂ ਨੇ ਡੋਜ਼ਾਂ ਵਗੈਰਾ ਮੰਗਾਈਆਂ ਨੇ, ਜੋ ਉਹ ਡੋਜ਼ ਲੱਗਦੀ ਹੈ ਇਹਦੇ ਤੇ ਸਪੈਸ਼ਲ, ਸ਼ਾਇਦ ਬੋਟ ਫੌਕਸ ਕੋਈ ਐਸੀ ਉਹ ਡੋਜ਼ ਦਾ ਨਾਮ ਆ।
तो इन्होंने मंगाइया ते हैन, पर मेरे ख्याल दे नाल काफी देर हो गई, काफी देर कर दी गई। वो जिवें कहंदे ने बड़ी देर कर दी मेहरबां ते तो अगों वो कहंदा कि मैं देर करता नहीं, देर हो जाती है। जी, जी। ਗੱਲ ਇਹ ਆ ਕਿ ਵਾਰ-ਵਾਰ ਇਹੋ ਜਿਹੇ ਨਿਜ਼ਾਮ ਦੇ ਵਿੱਚ ਦੇਰ ਇਸ ਤਰ੍ਹਾਂ ਦੀ ਹੋ ਜਾਂਦੀ ਆ ਤੇ ਗੱਲ ਜਿਹੜੀ ਹੁਣ ਦੇਖੋ ਵਿਗੜ ਗਈ ਆ, ਉਸ ਵਿਗੜੀ ਹੋਈ ਕਹਾਣੀ ਨੂੰ ਕਿੱਦਾਂ ਸੂਤ ਕੀਤਾ ਜਾਂਦਾ ਹੈ, ਉਹ ਤੇ ਬਹੁਤ ਔਖਾ ਹੈ ਹਾਲੇ ਕਹਿਣਾ ਕਿ ਕਿਸ ਤਰ੍ਹਾਂ ਕੀਤਾ ਜਾਏਗਾ। ਪਰੰਤੂ ਇਹਨਾਂ ਨੇ ਦੱਸਦੇ ਕਿ ਐਡਵਾਈਜ਼ਰੀ ਵਗੈਰਾ ਜਾਰੀ ਕੀਤੀ ਆ, ਜਿੱਦਾਂ ਲਾ ਲਓ ਕਿ ਇਧਰੋਂ ਰਾਜਸਥਾਨ ਵਾਲੇ ਪਾਸਿਓਂ ਜਿਹੜੇ ਪਸ਼ੂ ਆਉਂਦੇ ਆ ਕਿ ਉਹਨਾਂ ਤੇ ਜਾਨੀ ਢੋਆ ਢੁਆਈ ਤੇ ਬੈਨ ਲਾ ਦਿੱਤਾ ਜਾਵੇ, ਉਹਨਾਂ ਦੀ ਆਵਾਜਾਈ ਤੇ ਬੈਨ ਲਾ ਦਿੱਤਾ ਜਾਵੇ। ਦੂਜੀ ਚੀਜ਼ ਇਹ ਆ ਕਿ ਜੋ ਪਸ਼ੂ ਮੇਲਿਆਂ ਦੇ ਵਿੱਚ ਇਕੱਠ ਹੁੰਦਾ ਹੈ ਪਸ਼ੂਆਂ ਦਾ ਕਿ ਉਹ ਨਾ ਹੋਣ ਦਿੱਤੇ ਜਾਣ। ਤੀਜੀ ਗੱਲ ਇਹ ਆ ਕਿ ਲੋਕਾਂ ਨੂੰ ਐਡਵਾਈਜ਼ਰੀ ਦਿੱਤੀ ਗਈ ਆ ਕਿ ਜੇ ਤੁਹਾਡੇ ਕੋਲ ਕਿੱਲੇ ਜ਼ਿਆਦੇ ਆ, ਮਤਲਬ ਕਿ ਥਾਂ ਜ਼ਿਆਦਾ ਹੈ ਤੇ ਅੱਡੋ ਅੱਡ ਪਸ਼ੂਆਂ ਨੂੰ ਬੰਨੋ। ਜੀ, ਜੀ। ਜੇ ਕੋਈ ਬਿਮਾਰ ਵੀ ਹੋ ਜਾਂਦਾ ਹੈ ਤੇ ਦੂਸਰਿਆਂ ਤੋਂ ਜੁਦਾ ਰਹੇ। ਤਾਂ ਇਸ ਤਰ੍ਹਾਂ ਦੀ ਐਡਵਾਈਜ਼ਰੀ ਇਹਨਾਂ ਨੇ ਜਾਰੀ ਕਰ ਦਿੱਤੀ ਆ। ਪਰ ਮੇਰੇ ਖਿਆਲ ਦੇ ਨਾਲ ਬਹੁਤ ਦੇਰ ਹੋ ਗਈ। ਆਪਾਂ ਦੇਰ ਦੀ ਗੱਲ ਕਰ ਰਹੇ ਹਾਂ, ਬਹੁਤ ਦੇਰ ਹੋ ਗਈ ਕਿਉਂਕਿ ਜੇ ਤੁਸੀਂ ਦੇਖੋਗੇ ਤਾਂ ਗੁਜਰਾਤ, ਰਾਜਸਥਾਨ ਇਸ ਸਾਈਡ ਤੋਂ ਵਾਕਿਆ ਇਹ ਬਿਮਾਰੀ ਪਹਿਲਾਂ ਜਿਹੜੀ ਹੈ ਨਾ ਫੈਲਰ ਦੀ ਗਾਂ ਤੁਰੀ ਆਈ ਆ। ਹੋ ਸਕਦਾ ਜਿਵੇਂ ਵੈਸੇ ਕਹਿੰਦੇ ਆ ਕਿ ਮਾਨ ਸਾਹਿਬ ਨੇ ਤੇ ਕਿਹਾ ਕਿ ਬਿਮਾਰੀ ਰਾਜਸਥਾਨ ਵਾਲੀ ਸਾਈਡ ਤੋਂ ਆਈ ਆ, ਪਰ ਇਹਨਾਂ ਸੂਬਿਆਂ ਦੇ ਵਿੱਚ ਪਹਿਲਾਂ ਮਤਲਬ ਕਿ ਮਾਮਲੇ ਸਾਹਮਣੇ ਆਏ ਸੀ ਕਿਉਂਕਿ ਅਸੀਂ ਪਸ਼ੂ ਧਨ ਦੇ ਮਾਲਕ ਆ, ਸਾਡੇ ਕੋਲ ਬਹੁਤ ਸਾਰਾ ਪਸ਼ੂ ਧਨ ਆ। ਸਾਡੇ ਜਿਹੜੇ ਇਹ ਇੱਥੇ ਪਸ਼ੂ ਮਾਹਰ ਬੈਠੇ ਨੇ ਜਿਹੜੇ ਸਰਕਾਰ ਦੇ ਵਿੱਚ, ਉਹਨਾਂ ਨੂੰ ਇਸ ਗੱਲ ਤੇ ਪਹਿਲਾਂ ਧਿਆਨ ਦੇਣ ਦੀ ਜ਼ਰੂਰਤ ਸੀ। ਹੁਣ ਤਾਂ ਕਹਾਣੀ ਬਹੁਤ ਜ਼ਿਆਦਾ ਵਿਗੜ ਗਈ ਹੈ। ਜੇ ਤੁਸੀਂ ਦੇਖੋਗੇ ਅੱਜ ਇੱਕ ਅਖਬਾਰ ਨੇ ਬੜਾ ਵੱਡਾ ਦਾਅਵਾ ਕੀਤਾ ਹੈ ਕਿ ਤਕਰੀਬਨ 40 ਤੋਂ 50 ਹਜ਼ਾਰ ਪਸ਼ੂ ਇਹਦੇ ਵਲੇਟੇ ਚ ਆਇਆ ਹੈ ਤੇ ਜਿਹਦੇ ਚੋਂ ਸੈਂਕੜੇ ਮਰ ਗਏ ਨੇ। ਤਾਂ ਬਹੁਤ ਸਾਰੇ ਮਰਨ ਦੇ ਕਗਾਰ ਤੇ ਨੇ। ਤਾਂ ਇਹ ਤੁਸੀਂ ਦੇਖ ਲਓ ਕਿ ਬਹੁਤ ਵੱਡੇ ਪੱਧਰ ਤੇ ਬਿਮਾਰੀ ਦਾ ਪਸਾਰ ਹੋ ਚੁੱਕਾ ਹੈ। ਹੁਣ ਇਹਨੂੰ ਕਿਵੇਂ ਠੱਲ ਪਾਈ ਜਾਂਦੀ ਹੈ ਤੇ ਦਾਅਵਾ ਕਰਦੇ ਕਿ ਜੇ ਲੋੜ ਪਈ ਕਿ ਅਸੀਂ ਡੋਜ਼ਾਂ ਜਿਹੜੀਆਂ ਨੇ ਉਹ ਕੁਝ ਹੋਰ ਵੀ 에ਅਰਲਿਫਟ ਕਰਾ ਲਾਂਗੇ। ਪਰ ਵੱਡਾ ਮਸਲਾ ਤੇ ਇਹ ਆ ਕਿ ਜਦੋਂ ਤੱਕ ਇਹ ਸਾਰਾ ਕੁਝ ਨਹੀਂ ਹੁੰਦਾ, ਜਿਹੜਾ ਉਹ ਨੁਕਸਾਨ ਹੋ ਗਿਆ, ਕਿ ਉਹਦੀ ਭਰਪਾਈ ਹੋ ਪਾਏਗੀ ਜਾਂ ਜਿਹੜੇ ਪਸ਼ੂ ਡੰਗਰ ਬਿਮਾਰ ਨੇ ਤੇ ਉਹਨਾਂ ਤੇ ਬਹੁਤ ਜ਼ਿਆਦਾ ਖਰਚਾ ਆ ਰਿਹਾ ਤੇ ਪਰਿਵਾਰ ਬਹੁਤ ਗਰੀਬ ਨੇ, ਉਹਨਾਂ ਦਾ ਕੀ ਬਣੇਗਾ, ਦਵਾਈ ਦੱਪਾ ਵੇਲੇ ਸਿਰ ਪਹੁੰਚੇਗਾ ਕਿ ਨਹੀਂ, ਇਹ ਬੜੇ ਵੱਡੇ ਮਸਲੇ ਬਣ ਜਾਂਦੇ। ਜੀ, 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 ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਮਿੰਟੂ ਜੀ ਗੱਲ ਕਰੀਏ ਰਾਮੂ ਵਾਲੀਆ ਸਾਹਿਬ ਦੀ। ਉਹ ਕਹਿੰਦੇ ਕਿ ਬੰਦੀ ਸਿੰਘਾਂ ਦੀ ਰਿਹਾਈ ਤਾਂ ਚਲੋ ਹੋਣੀ ਚਾਹੀਦੀ ਹੈ ਤੇ ਹੋਵੇ ਵੀ ਤੇ ਉਹਦੇ ਲਈ ਯਤਨ ਵੀ ਹੋਣੇ ਚਾਹੀਦੇ, ਪਰ ਉਹਨਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਵੀ ਕੀਤੀ ਜਾਵੇ। ਹਾਂਜੀ, ਸਹਾਇਤਾ ਦੀ ਜਿਹੜੀ ਅਪੀਲ ਉਹ ਕਰ ਰਹੇ ਨੇ ਤਾਂ ਠੀਕ ਆ। ਉਹਨਾਂ ਦਾ ਕਹਿਣਾ ਆ ਕਿ ਜਿਹੜੇ ਪਰਿਵਾਰ ਇਸ ਤਰ੍ਹਾਂ ਦੇ ਪੀੜਤ ਪਰਿਵਾਰ ਹੋ ਗਏ ਅੱਜ ਕਿ ਜਿਨ੍ਹਾਂ ਦੇ ਆਪਣੇ ਬੰਦੇ ਮਤਲਬ ਕਿ ਜੇਲ੍ਹਾਂ ਦੇ ਵਿੱਚ ਆ, ਲੰਬੇ ਵਕਫੇ ਤੋਂ ਜੇਲ੍ਹਾਂ ਦੇ ਵਿੱਚ ਆ, ਤਾਂ ਉਹਨਾਂ ਦੀ ਰਿਹਾਈ ਦੇ ਯਤਨ ਦੇ ਨਾਲ ਨਾਲ ਜਿਹੜੇ ਲੋੜਵੰਦ ਬੰਦੀ ਸਿੰਘਾਂ ਦੇ ਪਰਿਵਾਰ ਆ, ਮਸਲਨ ਕਿਸੇ ਦਾ ਕੋਈ ਫੈਮਿਲੀ ਮੈਂਬਰ ਕਮਾਊ ਆ, ਜੇ ਉਹ ਇੰਨਾ ਚਿਰ ਬਾਹਰ ਰਹੇਗਾ, 1 ਦਹਾਕਾ 2 ਦਹਾਕੇ 3 ਦਹਾਕੇ, ਤਾਂ ਘਰ ਦੀ ਦੁਰਦਸ਼ਾ ਤੇ ਪਰ ਤੁਹਾਨੂੰ ਪਤਾ ਹੀ ਹੈ ਨਾ ਕਿਸ ਤਰ੍ਹਾਂ ਦੀ ਹੋਏਗੀ। ਉਹਨਾਂ ਨੇ ਇਸੇ ਚੀਜ਼ ਦੇ ਮੱਦੇਨਜ਼ਰ ਇਹ ਬਿਆਨ ਦਿੱਤਾ ਵਾ। ਨਾਲ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰੰਭੀ ਮੁਹਿੰਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਅਜਿਹੇ ਯਤਨ ਆਪਣੀ ਖੁਸ਼ੀ ਹੋਈ ਸਿਆਸਤ ਨੂੰ ਮੁੜ ਹਾਸਲ ਕਰਨ ਲਈ ਕੀਤੇ ਜਾ ਰਹੇ ਹਨ। ਤੇ ਨਾਲ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਇਹਨਾਂ ਦਾ ਕੋਈ ਸਰੋਕਾਰ ਨਹੀਂ ਹੈ। ਦੇਖੋ ਗੱਲ ਤੇ ਇਹ ਹੈ ਨਾ ਕਿ ਆਹੀ ਸਭ ਤੋਂ ਵੱਡੀ ਝੰਜਟ ਆ ਸਿੱਖ ਕੌਮ ਦੇ ਵਿੱਚ, ਆਹੀ ਸਭ ਤੋਂ ਵੱਡੀ ਤਰਾਸਦੀ ਹੈ ਕਿ ਕਿਸੇ ਵੀ ਮੁੱਦੇ ਤੇ ਇੱਕ ਨਹੀਂ ਹੋਣਾ, ਕਿਸੇ ਵੀ ਮੁੱਦੇ ਤੇ ਇਹਨਾਂ ਦਾ ਜਿਹੜਾ ਸਰੋਕਾਰ ਹੈ ਉਹ ਸਾਂਝਾ ਨਹੀਂ ਹੋਣਾ। ਇੱਥੇ ਆ ਕੇ ਦੁਬਿਧਾ ਪੈ ਜਾਂਦੀ ਹੈ। ਨਹੀਂ ਤਾਂ ਦੇਖੋ ਮੈਂ ਤਾਂ ਵਾਰ-ਵਾਰ ਕਹਿੰਦਾ ਕਿ ਜੇ ਇਹ ਇੱਕ ਹੋ ਜਾਣ ਨਾ, ਮੈਨੂੰ ਨਹੀਂ ਲੱਗਦਾ ਕਿ ਮੋਦੀ ਸਰਕਾਰ ਇਸ ਪੋਜੀਸ਼ਨ ਦੇ ਵਿੱਚ ਆ ਕਿ ਸਿੱਖਾਂ ਦੀ ਡਿਮਾਂਡ ਜੇ ਕੋਈ ਦੁਨੀਆ ਪੱਧਰ ਤੇ ਚਲੀ ਜਾਵੇ, ਸੰਸਾਰ ਪੱਧਰ ਤੇ ਚਲੀ ਜਾਵੇ। ਹਾਲਾਂਕਿ ਅਲੈਦਗੀ ਤਾਂ ਨਹੀਂ ਮੈਂ ਕਹਾਂਗਾ ਕਿ ਉਹ ਅਲੈਦਗੀ ਦੀ ਮੰਗ ਵੀ ਇਹਨਾਂ ਦੀ ਪ੍ਰਵਾਨ ਕਰ ਲੂਗੇ, ਪਰ ਹੋਰ ਜਿਹੜੀ ਮਰਜ਼ੀ ਮੰਗ ਮਨਾ ਸਕਦੇ ਜੀ, ਜਿਹੜੀ ਮਰਜ਼ੀ ਮਨਾ ਲਓ। ਕਿਉਂਕਿ ਉਹਨਾਂ ਉੱਤੇ ਦਾਗ ਲੱਗਦਾ ਹੈ ਕਿ ਅਕਲੀਅਤ ਜੋ ਵੀ ਇੱਥੇ ਹੈ ਇੰਡੀਆ ਦੇ ਵਿੱਚ, ਉਹ ਇਹਨਾਂ ਦੇ ਰਾਜ ਭਾਗ ਤੋਂ ਖੁਸ਼ ਨਹੀਂ ਹੈ, ਸੰਤੁਸ਼ਟ ਨਹੀਂ ਹੈ। ਤਾਂ ਇਹ ਇੱਕ ਐਸੀ ਸਿੱਖ ਕੌਮ ਜਿਹੜੀ ਕਿ ਦੁਨੀਆ ਭਰ ਦੇ ਵਿੱਚ ਜਾਣੀ ਜਾਂਦੀ ਹੈ, ਜਿਹਦੀ ਇੱਕ ਕਹਿ ਲਓ ਕਿ ਪਛਾਣ ਹੈ, ਜਿਹਦਾ ਇੱਕ ਨਾਮਨਾ ਹੈ, ਕਿ ਉਹਨੂੰ ਖੁਸ਼ ਕਰਕੇ ਇੱਕ ਆਪਣੇ ਤੇ ਉਹ ਜਿਹੜਾ ਦਾਗ ਲੱਗਦਾ ਬਦਨਾਮੀ ਵਾਲਾ, ਉਹਨੂੰ ਸਾਫ਼ ਕਰਨ ਦਾ ਯਤਨ ਕਰਨਗੇ। ਔਰ ਤੁਹਾਨੂੰ ਪਤਾ ਕਿ ਵੇਲੇ ਕੋਲੇ ਇਹਨਾਂ ਨੇ ਅਜਿਹਾ ਕਰਨ ਦਾ ਯਤਨ ਕੀਤਾ ਵੀ, ਉਹ ਭਾਵੇਂ ਕਾਮਯਾਬ ਹੋਇਆ ਜਾਂ ਨਹੀਂ ਹੋਇਆ, ਆਪਾਂ ਸਭ ਜਾਣਦੇ ਹਾਂ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਪਰ ਉਹਦੇ ਵਾਸਤੇ ਤੁਸੀਂ ਘੱਟੋ ਘੱਟ ਇੱਕ ਜੁਟਤਾ ਤੇ ਕਰੋ ਨਾ। ਇੱਕ
ਤੁਸੀਂ ਇਹ ਤੇ ਮੰਨਦੇ ਹੋ ਕਿ ਮੁੱਦਾ ਸਹੀ ਹੈ। ਤੁਸੀਂ ਚਾਹੇ ਅਕਾਲੀ ਦਲ ਦਾ ਜ਼ਿਕਰ ਕਰ ਰਹੇ ਹੋ, ਚਾਹੇ ਤੁਸੀਂ ਕਿਸੇ ਹੋਰ ਦਾ ਜ਼ਿਕਰ ਕਰ ਰਹੇ ਹੋ, ਕਿ ਮੁੱਦਾ ਤਾਂ ਤੁਸੀਂ ਮੰਨ ਰਹੇ ਹੋ ਕਿ ਉਹ ਕੌਮੀ ਮੁੱਦਾ ਹੈ। ਤਾਂ ਫਿਰ ਘੱਟੋ ਘੱਟ ਇੱਕ ਵਾਰੀ ਇੱਕ ਮੁੱਦੇ ਤੇ ਵਖਰੇਵੇਂ ਵੱਖ ਕਰਕੇ ਜੇ ਸਾਂਝੇ ਤੌਰ ਤੇ ਆਵਾਜ਼ ਬੁਲੰਦ ਕੀਤੀ ਜਾਵੇ ਤੇ ਮੇਰੇ ਖਿਆਲ ਦੇ ਨਾਲ ਉਹਦੇ 'ਚ ਕੋਈ ਹਰਜ ਨਹੀਂ, ਪਰ ਇਹ ਕਰਨਗੇ। ਕਿਉਂ? ਕਿਉਂਕਿ ਗੱਲ ਕਿਸੇ ਇੱਕ ਧੜੇ ਦੇ ਮੁਫਾਦਾਂ ਦੀ ਨਹੀਂ ਹੈਗੀ ਕਿ ਉਹ ਸਿਆਸਤ ਕਰਦੇ ਆ। ਅਸਲ ਦੇ ਵਿੱਚ ਇਹ ਸਾਰੇ ਹੀ ਸਿਆਸਤਾਂ ਨੂੰ ਲੱਗੇ ਹੋਏ ਆ। ਤੁਸੀਂ ਦੇਖੋ ਦਿੱਲੀ ਦੇ ਵਿੱਚ ਇੱਕ ਮੋਰਚਾ ਚੱਲ ਰਿਹਾ ਸੀਗਾ ਤੇ ਜਿਨ੍ਹਾਂ ਨੇ ਦੋਸ਼ ਲਾਇਆ ਕਿ ਉਥੋਂ ਗੁਰੂ ਘਰ ਦੇ ਵਿੱਚੋਂ ਸਾਨੂੰ ਲੰਗਰ ਤੋਂ ਵੀ ਮਨਾਹੀ ਕੀਤੀ ਜਾ ਰਹੀ ਆ, ਹਾਲਾਂਕਿ ਫਿਰ ਬਾਅਦ ਦੇ ਵਿੱਚ ਮੇਰੇ ਖਿਆਲ ਦੇ ਨਾਲ ਉਹ ਮਸਲਾ ਹੱਲ ਹੋ ਗਿਆ। ਉਸ ਤੋਂ ਬਾਅਦ ਅੱਜ ਸਿਮਰਨਜੀਤ ਸਿੰਘ ਮਾਨ ਜੀ ਵੀ ਚਲੇ ਗਏ ਨੇ ਜੰਤਰ ਮੰਤਰ ਤੇ ਧਰਨਾ ਦੇਣ ਇਸੇ ਮਸਲੇ ਨੂੰ ਲੈ ਕੇ। ਉਧਰੋਂ ਅਕਾਲੀ ਦਲ ਹੋ ਗਿਆ, ਉਧਰੋਂ ਕੈਪਟਨ ਅਮਰਿੰਦਰ ਸਿੰਘ ਹੋ ਗਿਆ। ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭਾਜਪਾ ਖੁਦ ਵੀ ਇਸ ਮਾਮਲੇ 'ਚ ਜੁਟ ਗਈ। ਅਮਰਿੰਦਰ ਸਿੰਘ ਭਾਜਪਾ ਦੇ ਤੇ ਸਾਥੀ ਨੇ, ਤਾਂ ਇੱਕ ਤਰ੍ਹਾਂ ਨਾਲ ਭਾਜਪਾ ਖੁਦ ਵੀ ਜੁਟ ਗਈ। ਤਾਂ ਤੁਸੀਂ ਦੇਖੋ ਕਿ ਫਿਰ ਰਾਜਨੀਤੀ ਕਰ ਕੌਣ ਨਹੀਂ ਰਿਹਾ। ਜੇ ਰਾਜਨੀਤੀ ਨਾ ਹੋ ਰਹੀ ਹੋਵੇ ਤਾਂ ਫਿਰ ਤੁਸੀਂ ਇੰਨੇ ਧੜਿਆਂ 'ਚ ਵੰਡੇ ਹੋਏ ਇੱਕੋ ਹੀ ਮੁੱਦੇ ਤੇ ਲੜਾਈ ਕਿਉਂ ਲੜ ਰਹੇ ਹੋ? ਜੀ ਘੱਟੋ ਘੱਟ ਇੱਕ ਮੁੱਦੇ ਤੇ ਇਕੱਠੇ ਹੋ ਸਕਦੇ ਹੋ ਕਿ ਹਾਂ ਬਾਈ ਬਾਕੀ ਵਖਰੇਵੇਂ ਸਾਡੇ ਕਾਇਮ ਰਹਿਣਗੇ, ਇਸ ਮੁੱਦੇ ਤੇ ਅਸੀਂ ਸਾਂਝੇ ਤੌਰ ਤੇ ਲੜਾਂਗੇ ਜਾਂ ਗੱਲ ਕਰਾਂਗੇ। ਪਰ ਇੱਥੇ ਤੁਸੀਂ ਇੱਕ ਦੂਜੇ ਦੀਆਂ ਟੰਗਾਂ ਖਿੱਚਣੋਂ ਨਹੀਂ ਹਟ ਰਹੇ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹੋ ਜਿਹਾ ਮੁੱਦਾ ਜਿਹੜਾ ਹੱਲ ਕਰਵਾਉਣਾ ਕੋਈ ਅਸੰਭਵ ਨਹੀਂ ਹੈ, ਪਰ ਰੌਲਾ ਇਹ ਹੈ ਕਿ ਤੁਹਾਡੀ ਉਹਦੇ ਪ੍ਰਤੀ ਸਮਰਪਤਾ ਕਿਸ ਤਰ੍ਹਾਂ ਦੀ ਹੈ, ਤੁਹਾਡੀ ਸ਼ਿੱਦਤ ਕਿਸ ਤਰ੍ਹਾਂ ਦੀ ਹੈ, ਤੁਹਾਡੇ ਯਤਨ ਕਿਸ ਤਰ੍ਹਾਂ ਦੇ ਆ, ਇਹ ਬੜੇ ਮਾਇਨੇ ਰੱਖਦੇ ਆ। ਖੈਰ ਰਾਮੂ ਵਾਲੀਆ ਜੀ ਨੇ ਜਿਹੜੀ ਗੱਲ ਕਹੀ ਅੱਛੀ ਕਹੀ ਆ, ਅਮਰਿੰਦਰ ਸਿੰਘ ਨੇ ਪੱਤਰ ਲਿਖਿਆ ਅੱਛੀ ਗੱਲ ਆ, ਪਰ ਸਾਰੀ ਗੱਲ ਜਿਹੜੀ ਮੁੱਕਦੀ ਇਸੇ ਗੱਲ ਤੇ ਆ ਕੇ ਆ ਕਿ ਅਸਲ 'ਚ ਕਿਤੇ ਨਾ ਕਿਤੇ ਸਾਰਿਆਂ ਦੇ ਇੰਟਰਸਟ ਜਦੋਂ ਸਿਆਸੀ ਹੋ ਜਾਂਦੇ ਆ ਨਾ ਕਿਤੇ ਨਾ ਕਿਤੇ, ਫਿਰ ਰੌਲਾ ਜਿਹੜਾ ਉਹ ਉਸੇ ਗੱਲ ਤੇ ਆ ਕੇ ਖਲੋ ਜਾਂਦਾ, ਉਸੇ ਗੱਲ ਤੇ ਪੈ ਜਾਂਦਾ ਹੈ ਕਿ ਹਾਂ ਬਾਈ ਇਹ ਕਿਤੇ ਫਾਇਦਾ ਨਾ ਲੈ ਜਾਵੇ, ਮੈਂ ਕਿਤੇ ਨੁਕਸਾਨ ਨਾ ਚੁੱਕਾਂ। ਜੀ ਅਗਲੀ ਗੱਲ ਕਰਕੇ ਪੰਜਾਬ ਪੁਲਿਸ ਦੀ ਮਿੰਟੂ ਜੀ, ਕੋਈ ਦਿਨ ਨਹੀਂ ਲੰਘਦਾ ਜਦੋਂ ਇਹ ਫੋਰਸ ਵਿਵਾਦਾਂ, ਸੁਰਖੀਆਂ, ਖਬਰਾਂ ਦੇ ਵਿੱਚ ਨਹੀਂ ਹੁੰਦੀ। ਪਟਿਆਲਾ ਦੇ ਡੀਐਸਪੀ ਤੇ ਸੁਣਦੇ ਆ ਵੀ ਜਬਰ ਜਨਾਹ ਦਾ ਦੋਸ਼ ਲੱਗ ਗਿਆ। ਹਾਂਜੀ, ਇਹ ਦੋਸ਼ ਲੱਗਾ ਹੈ। ਕਹਿੰਦੇ ਆ ਕਿ ਡੀਐਸਪੀ ਖਿਲਾਫ ਉਸੇ ਦੇ ਮਕਾਨ ਵਿੱਚ 7 ਸਾਲਾਂ ਤੱਕ ਬਤੌਰ ਕਿਰਾਏਦਾਰ ਪਰਿਵਾਰ ਸਮੇਤ ਰਹੀ ਇੱਕ ਬੀਬੀ ਨੇ ਜਬਰ ਜਨਾਹ ਦਾ ਦੋਸ਼ ਲਾਇਆ ਕਿ ਡੀਐਸਪੀ ਤੇ। ਹਾਲਾਂਕਿ 7 ਸਾਲਾਂ ਤੱਕ ਬਤੌਰ ਕਿਰਾਏਦਾਰ ਰਹਿਣਾ, ਰੇਪ ਹੋਣਾ, ਸਵਾਲ ਤਾਂ ਉੱਠੇਗਾ ਨਾ ਕਿ ਤੁਸੀਂ ਉਦੋਂ ਕਿਉਂ ਚੁੱਪ ਰਹੇ। ਤਾਂ ਉਹਦਾ ਜਵਾਬ ਸੀਗਾ ਬੀਬੀ ਦਾ ਕਿ ਦੇਖੋ ਗੱਲ ਕੀ ਹੈ ਕਿ ਜਦੋਂ ਸ਼ਿਕਾਇਤ ਦੀ ਜਾਂ ਕਹਿ ਲਓ ਕਿ ਕੁਛ ਕਰਨ ਦੀ ਮੈਂ ਜ਼ਰੂਰਤ ਕਰਦੀ ਸੀ ਜਾਂ ਉਹਨੂੰ ਕਿਸੇ ਤਰੀਕੇ ਨਾਲ ਪਤਾ ਲੱਗਦਾ ਸੀਗਾ ਤੇ ਮੈਨੂੰ ਧਮਕਾਇਆ ਜਾਂਦਾ ਸੀ, ਦਬਾਇਆ ਜਾਂਦਾ ਸੀ। ਬੱਚੇ ਛੋਟੇ ਸਨ, ਹੁਣ ਬੱਚੇ ਜਿਹੜੇ ਦੋਨੇ ਆ ਉਹ ਵਿਦੇਸ਼ ਚਲੇ ਗਏ ਤੇ ਉਸ ਤੋਂ ਬਾਅਦ ਫਿਰ ਮੈਂ ਉੱਠੀ ਹਾਂ। ਤਾਂ ਇਸ ਮਾਮਲੇ ਦੇ ਵਿੱਚ ਹੁਣ ਕੋਰਟ ਨੇ ਮੇਰੇ ਖਿਆਲ ਦੇ ਨਾਲ ਯਾਨੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਹਦੇ ਤੇ ਇੱਕ ਨੋਟਿਸ ਜਾਰੀ ਕੀਤਾ ਹੈ ਤੇ ਜਿਹਦੇ ਵਿੱਚ ਮੇਰੇ ਖਿਆਲ ਦੇ ਨਾਲ ਗਾਂ ਇਹਨਾਂ ਨੂੰ ਜਵਾਬ ਜਿਹੜਾ ਉਹ ਦਾਖਲ ਕਰਨਾ ਪਏਗਾ 18 ਅਕਤੂਬਰ ਨੂੰ। ਸੋ ਇਹ ਹੋ ਗਿਆ ਕੇਸ ਤੇ ਕੇਸ ਦਾ ਸਟੇਟਸ। ਜੀ ਹੁਣ ਦੇਖੋ ਮਸਲਾ ਕੀ ਹੈ ਕਿ ਕੌਣ ਸੱਚਾ ਹੈ ਕੌਣ ਝੂਠਾ ਹੈ। ਬੀਬੀ ਹੈ, ਪੀੜਤਾ ਹੈ, ਉਹਨੇ ਮਤਲਬ ਕਿ ਹਾਈ ਕੋਰਟ ਦਾ ਰੁਖ ਕੀਤਾ, ਅਸੀਂ ਨਹੀਂ ਕਹਿ ਸਕਦੇ ਕਿਸੇ ਨੂੰ। ਪਰੰਤੂ ਇਸ ਕੇਸ ਤੋਂ ਇਲਾਵਾ ਜੇ ਤੁਸੀਂ 1.5, 2 ਸਾਲ, 3 ਸਾਲ ਪਿੱਛੇ ਚਲੇ ਜਾਓਗੇ ਤਾਂ ਪੁਲਿਸ ਵਾਲਿਆਂ ਤੇ ਇਸ ਤਰ੍ਹਾਂ ਦੇ ਬਹੁਤ ਦੋਸ਼ ਲੱਗੇ ਜਿਨ੍ਹਾਂ ਦੇ ਵਿੱਚ ਬੜੇ ਵੱਡੇ ਅਧਿਕਾਰੀ ਰਹੇ ਨੇ, ਚਾਹੇ ਉਹ ਸਲਵਿੰਦਰ ਹੋਵੇ ਚਾਹੇ ਕੋਈ ਹੋਰ ਹੋਵੇ, ਬਥੇਰਿਆਂ ਤੇ ਲੱਗੇ। ਪਰ ਇੱਕ ਅੱਧ ਨੂੰ ਛੱਡ ਕੇ ਜਿਹੜਾ ਸਜ਼ਾ ਤੱਕ ਗਿਆ ਜਾਂ ਜੇਲ੍ਹ ਤੱਕ ਗਿਆ, ਉਹਨਾਂ ਨੂੰ ਛੱਡ ਕੇ ਮੰਨ ਲਓ ਕੋਈ ਅਪਵਾਦ ਹੈ, ਕੋਈ ਹੋਰ ਵੱਖਰੀ ਮਿਸਾਲ ਹੈ। ਜ਼ਿਆਦਾਤਰ ਮਾਮਲਿਆਂ 'ਚ ਕੀ ਹੋਇਆ, ਕਿਸੇ ਨੇ ਡੀਆਈਜੀ ਤੇ ਦੋਸ਼ ਲਾਏ, ਉਹ ਬੀਬੀ ਆਈ ਸੀ, ਕਿੰਨਾ ਉਹਨੂੰ ਸੋਸ਼ਲ ਮੀਡੀਆ ਤੇ ਹਾਈਪ ਮਿਲਿਆ, ਬਾਅਦ ਦੇ ਵਿੱਚ ਹੋਇਆ ਕੀ ਕੰਪਰੋਮਾਈਜ਼ ਹੋ ਗਿਆ। ਕੰਪਰੋਮਾਈਜ਼ ਹੋ ਗਿਆ। ਪਿਛਲੇ ਦਿਨ ਹੀ ਇੱਕ ਬਹੁਤ ਵੱਡੇ ਅਫਸਰ ਤੇ ਦੋਸ਼ ਲੱਗੇ, ਪਰ ਬਾਅਦ ਦੇ ਵਿੱਚ ਬੀਬੀ ਦੀ ਹਿਸਟਰੀ ਨਿਕਲ ਆਈ ਕਿ ਉਹਦੇ ਤੇ ਇਹ ਦੋਸ਼ ਆ ਕਿ 3-4 ਵਾਰੀ ਉਹਨੇ ਅੱਗੇ ਰੇਪ ਦੇ ਮਾਮਲੇ ਦਰਜ ਕਰਵਾ ਰੱਖੇ। ਹਾਲਾਂਕਿ ਸੁਪਰੀਮ ਕੋਰਟ ਦੀ ਇੱਕ ਰੂਲਿੰਗ ਹੈ ਕਿ ਪਹਿਲਾਂ ਕੋਈ ਇਸ ਤਰ੍ਹਾਂ ਦਾ ਮਾਮਲਾ ਹੋਵੇ ਵੀ, ਪਰ ਜਿਹੜਾ ਤਾਜ਼ਾ ਮਾਮਲਾ ਹੁੰਦਾ ਉਹ ਸੁਣਿਆ ਜਾਣਾ ਚਾਹੀਦਾ। ਪਰ ਉਸ ਤੋਂ ਬਾਅਦ ਉਹ ਵੀ ਕੇਸ ਜਿਹੜਾ ਬਹਿ ਗਿਆ। ਤਾਂ ਕਹਿਣ ਦਾ ਮਤਲਬ ਕਿ ਇੱਕ ਹੋਰ ਇਲਜ਼ਾਮ ਲੱਗ ਰਿਹਾ ਇਧਰੋਂ ਹਰਿਆਣੇ ਵੱਲੋਂ ਆ, ਬੀਬੀ ਉਹ ਕਹਿੰਦੀ ਮੈਂ ਜੇਲ੍ਹ 'ਚ ਸੀਗੀ, ਤਾਂ ਫਲਾਣੇ ਅਫਸਰ ਨੇ, ਬੜਾ ਵੱਡਾ ਅਫਸਰ ਆ, ਉਹਦਾ ਮੈਨੂੰ ਨਾਮ ਭੁੱਲ ਗਿਆ, ਨਹੀਂ ਤਾਂ ਮੈਂ ਲੈਣ ਤੋਂ ਗੁਰੇਜ਼ ਵੀ ਨਾ ਕਰਦਾ ਕਿਉਂਕਿ ਦੋਸ਼ ਆਨ ਦਾ ਰਿਕਾਰਡ ਨੇ। ਉਹ ਕਹਿੰਦੀ ਕਿ ਜੇਲ੍ਹ ਦੇ ਵਿੱਚ ਉਹਨੇ ਮੇਰੇ ਨਾਲ ਰੇਪ ਕੀਤਾ।
ਜੀ। ਜਦ ਕਿ ਉਹ ਕਹਿੰਦਾ ਕਿ ਇਹਦੇ ਤੇ ਆਲਰੇਡੀ ਇਸ ਤਰ੍ਹਾਂ ਦੇ ਕਈ ਕੇਸ ਜਿਹੜੇ ਚੱਲਦੇ ਨੇ। ਹੂੰ, ਇਹ ਜਿਹੜੇ ਮਾਮਲੇ ਨੇ ਇਸ ਤਰ੍ਹਾਂ ਦੇ ਉੱਠਦੇ ਤਾਂ ਬਹੁਤ ਤੇਜ਼ੀ ਦੇ ਨਾਲ ਆ। ਸੋਸ਼ਲ ਮੀਡੀਆ ਤੇ ਕਈ ਵਾਰ ਇਹ ਮਾਮਲੇ ਜਿਹੜੇ ਆ ਰਫ਼ਤਾਰ ਵੀ ਬੜੀ ਫੜ ਜਾਂਦੇ ਆ, ਚਰਚਾ ਵੀ ਬੜੀ ਫੜ ਜਾਂਦੇ ਆ, ਪਰ ਹੂੰ, ਬਾਅਦ ਦੇ ਵਿੱਚ ਜਾਂ ਤਾਂ ਉਹ ਜ਼ੋਰ ਨਾਲ ਦਬਾ ਦਿੱਤੇ ਜਾਂਦੇ ਨੇ, ਜੀ, ਜਾਂ ਰਜ਼ਾਮੰਦਗੀ ਨਾਲ ਦਬ ਜਾਂਦੇ ਨੇ, ਜਾਂ ਜੀ, ਫਿਰ ਉਹ ਝੂਠ ਸੱਚ ਦਾ ਨਿਸਤਾਰਾ ਹੋ ਜਾਂਦਾ। ਹੁਣ ਇਸ ਮਾਮਲੇ ਦੇ ਵਿੱਚ ਵੀ ਜੇ ਕੋਈ ਪੀੜਤ ਹਾਈ ਕੋਰਟ 'ਚ ਗਈ ਹੈ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਮਾਮਲਿਆਂ ਦੀ ਜਿਹੜੀ ਆਪਾਂ ਮਿਸਾਲ ਲੈ ਰਹੇ ਹਾਂ ਕਿ ਇਹ ਸਾਰਾ ਕੁਝ ਉਧਰ ਜਿਵੇਂ ਹੋਇਆ ਇੱਧਰ ਵੀ ਹੋਇਆ ਹੋਏਗਾ, ਐਸਾ ਨਹੀਂ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਮਾਮਲਾ ਇੱਕ ਵਾਰੀ ਇਹ ਫੇਰ ਬਹੁਤ ਸੰਗੀਨ ਹੈ, ਜੀ, ਬਹੁਤ ਗੰਭੀਰ ਹੈ ਹੂੰ, ਕਿ ਪੁਲਿਸ ਤੇ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਦਾ ਦੋਸ਼ ਲੱਗਣਾ ਬਹੁਤ ਖਤਰਨਾਕ ਹੈ। ਜੀ, ਪਰ ਹੁਣ ਕੀ ਇਸ ਕੇਸ ਦੇ ਵਿੱਚ ਵੀ ਅੱਗੇ ਕੋਈ ਕਾਰਵਾਈ ਹੋਏਗੀ, ਜਾਂ ਜਿਵੇਂ ਮੈਂ ਕਿਹਾ ਕਿ ਦਬ ਗਏ ਜਾਂ ਰਜਾਮੰਦੀ ਨਾਲ ਉਹ ਦਬਾ ਦਿੱਤੇ ਗਏ, ਕਿ ਉਸ ਲਿਸਟ ਦੇ ਵਿੱਚ ਇਹ ਕੇਸ ਜਾਏਗਾ? ਇਹ ਵੱਡਾ ਸਵਾਲ ਰਹਿੰਦਾ ਹੈ। ਜੀ, 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 ਜੀ। ਅਗਲੀ ਗੱਲ ਕਰੀਏ ਕੌਮੀ ਪੋਲਿਟਿਕਸ ਦੀ, ਜਿਹੜੀ ਸਾਡੀ ਦੇਸ਼ ਦੀ ਸਿਆਸਤ ਹੈ। ਨਿਤਿਸ਼ ਕੁਮਾਰ ਨੇ ਬਿਹਾਰ ਦੇ ਵਿੱਚ ਬੀਜੇਪੀ ਨੂੰ ਧੋਬੀ ਪਟਕਾ ਦਿੱਤਾ। ਹੁਣ 2024 ਦੀਆਂ ਚੋਣਾਂ ਨੂੰ ਲੈ ਕੇ ਵੀ ਨਿਤਿਸ਼ ਕੁਮਾਰ ਦੇ ਹੌਸਲੇ ਬੁਲੰਦ ਲੱਗਦੇ ਆ ਤੇ ਪੀਐਮ ਅਹੁਦੇ ਦੇ ਚਿਹਰੇ ਨੂੰ ਲੈ ਕੇ ਵੱਡਾ ਬਿਆਨ ਦੇ ਦਿੱਤਾ। ਹਾਂਜੀ, ਦੇਖੋ ਗੱਲ ਕੀ ਹੈ ਕਿ ਉਹ ਤਾਂ ਉਹਨੇ ਜਿਹੜਾ ਧੋਬੀ ਪਰੜਾ ਹੈ, ਜੀ। ਉਹ ਤੇ 2 ਵਾਰੀ ਉਹਨਾਂ ਨੂੰ ਮਾਰ ਦਿੱਤਾ, 2 ਵਾਰੀ ਉਹਨਾਂ ਨੂੰ ਮਾਰ ਦਿੱਤਾ, ਚੌਕਾ ਹੂੰ, ਪੂਰਾ ਹੋ ਗਿਆ। ਜੀ। ਹਿਸਾਬ ਕਿਤਾਬ ਵੀ ਬਰਾਬਰ ਕਿ 2 ਵਾਰੀ ਭਾਜਪਾ ਨੂੰ ਵੀ ਛੱਡਿਆ, 2 ਵਾਰੀ ਤੁਹਾਨੂੰ ਛੱਡਿਆ, ਹੂੰ, ਗੱਲ ਬਰੋਬਰ ਆ। ਹੂੰ, ਤੇ 4 ਵਾਰੀ ਧੋਬੀ ਪਰੜਾ ਮਾਰ ਕੇ ਖੱਟਿਆ ਕਿ 8 ਵਾਰੀ ਉਹ ਮੁੱਖ ਸੀਐਮ ਬਣ ਗਿਆ। ਮੰਤਰੀ ਓਦਾਂ 8 ਜੀ, ਵਾਰੀ ਪਤਾ ਨਹੀਂ ਬਣਦਾ ਕਿ ਨਾ ਨਾ ਬਣਦਾ। ਬਣਦਾ। ਇਹੀ ਚੀਜ਼ ਹੈ, ਰਾਜਨੀਤੀ ਦੇ ਵਿੱਚ ਇਹੀ ਕੁਛ ਹੁੰਦਾ। ਨਾਲੇ ਇਹ ਤੇ ਲਾਲੂ ਪ੍ਰਸਾਦ ਯਾਦਵ ਦਾ ਭਰਾ ਬਣਿਆ ਸੀ ਕਿਸੇ ਟਾਈਮ। ਇਹ ਮੂੰਹ ਹੂੰ, ਬੋਲੇ ਭਰਾ ਨੇ, ਪਰ ਇਹ ਜੀ, ਬਿਜਲੀ ਦਾ ਇੰਜੀਨੀਅਰ ਵੀ ਜੇ, ਹੂੰ, ਲਾਟੂ ਵੀ ਜਗਾਉਂਦਾ ਜੇ। ਹੂੰ, ਸੋ ਇਹ ਬਿਜਲੀ ਜਗਾਉਂਦਾ ਹੀ ਨਹੀਂ, ਬਿਜਲੀ ਪਾਉਂਦਾ ਵੀ ਹੈ, ਕਦੇ ਕਦੇ ਬਿਜਲੀ ਪਾ ਵੀ ਗਿਆ। ਜੀ, ਤਾਂ ਖੈਰ ਬਿਲਕੁਲ। ਦੇਖੋ ਗੱਲ ਕੀ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਜਿਹੜੀ ਭਾਜਪਾ ਨਾਲ ਹੋਈ ਹੈ, ਉਹ ਤੇ ਕਹਿਣਗੇ ਕਿ ਜਿਹੜੀ ਤੂੰ ਸਾਡੇ ਨਾਲ ਕੀਤੀ ਕਿਸੇ ਨੂੰ ਦੱਸਣ ਜੋਗੇ ਨਹੀਂ। ਪਰ ਹੂੰ, ਉਹਨਾਂ ਨੇ ਵੀ ਤੇ ਪਿਛਲੇ 6 ਸਾਲਾਂ ਦੇ ਵਿੱਚ 4 ਸਟੇਟਾਂ ਦੀਆਂ ਸਰਕਾਰਾਂ ਹੂੰ, ਡਾਂਗ ਨਾਲ ਡੇਗੀਆਂ ਨੇ, ਡਾਂਗ ਨਾਲ। ਜੀ, ਉੱਤੇ ਡਾਂਗ ਦੇ ਉੱਤੇ ਕਈ ਵਾਰ ਪਰਚੀ ਵੀ ਲੱਗੀ ਹੁੰਦੀ ਹੈ ਨਾ, ਹੂੰ, ਸੋ ਇਹ ਵੀ ਹੁੰਦਾ। ਤਾਂ ਖੈਰ ਇਹ ਜੋ ਬਾਈ ਕੀਤਾ ਤਾਂ ਭੋਗਣਾ ਪਏਗਾ ਨਾ, ਹੂੰ, ਕਰਮਾਂ ਦਾ ਫਲ ਤਾਂ ਭੋਗਣਾ ਹੀ ਪਏਗਾ, ਜੀ, ਜੀ, ਕਿਤੇ ਨਾ ਕਿਤੇ ਭੋਗਣਾ ਪਏਗਾ। ਤਾਂ ਖੈਰ ਗੱਲ ਇਹ ਆ ਕਿ ਹੁਣ ਜਿਹੜੀ 2024 ਦੀ ਤਿਆਰੀ ਆ, ਉਹ ਇਹਨਾਂ ਨੇ ਸੰਕੇਤਕ ਤੌਰ ਤੇ ਇਸ਼ਾਰਾ ਤੇ ਕੀਤਾ ਆ। ਹੂੰ, ਨਰਿੰਦਰ ਮੋਦੀ ਦਾ ਨਾਮ ਤਾਂ ਨਹੀਂ ਲਿਆ, ਜੀ, ਪਰ ਸੰਕੇਤਕ ਤੌਰ ਤੇ ਉਹਦੇ ਵੱਲ ਇਸ਼ਾਰਾ ਜ਼ਰੂਰ ਕੀਤਾ ਇਹਨਾਂ ਨੇ। ਜੀ, ਕਹਿੰਦੇ ਆ ਕਿ ਜਿਹੜੇ 2014 ਚ ਆਏ ਲੋਕ ਸੀਗੇ, ਕਿ ਉਹ ਹੂੰ, 24 ਚ ਵੀ ਰਹਿ ਸਕਣਗੇ ਕਿ ਨਹੀਂ? ਅੱਛਾ, ਵਾਹ! ਮਤਲਬ ਕਿ ਇੱਕ ਸਵਾਲ ਛੇੜ ਦਿੱਤਾ ਹੈ, ਬਿਲਕੁਲ। ਤੇ ਉਹ ਹੂੰ, ਕਹਿੰਦੇ ਕਿ 24 ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਤੇ ਜਦੋਂ ਜੀ, ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਆਪ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਹੋ ਸਕਦੇ ਨੇ, ਕਿ ਨਹੀਂ, ਜੀ, ਮੈਂ ਨਹੀਂ ਹੋ ਸਕਦਾ। ਖੈਰ ਜਿਵੇਂ ਮਰਜ਼ੀ ਆ, ਪਰ ਬਿਹਾਰ ਦੇ ਵਿੱਚ ਜਿਹੜੀ ਪਲਟੀ ਵੱਜੀ ਆ, ਉਹਦੇ ਚ ਡੈਫੀਨਿਟਲੀ ਦੇਖੋ 2 ਚੀਜ਼ਾਂ ਹੋਣ ਦਾ ਇਮਕਾਨ ਆ। ਹੂੰ, ਜਾਂ ਤਾਂ ਭਾਜਪਾ ਆਪਣੇ ਦਮ ਤੇ ਉੱਥੇ ਇਹਨਾਂ ਨੂੰ ਫਿਰ ਉਹੀ ਕੁਝ ਕਰੇਗੀ ਜਿਵੇਂ ਅੱਗੇ ਕੁਝ ਸਟੇਟਾਂ ਚ ਕੀਤਾ ਹੈ, ਹੂੰ, ਕਿ ਬਿਲਕੁਲ ਧੋ ਦੇਗੀ, ਜੀ, ਤੇ ਜਾਂ ਫਿਰ ਆਪ ਧੁੱਪ ਜਾਏਗੀ। ਗੱਲ ਤੇ ਇੱਕ ਆ, ਆਪ ਹੈ ਨਹੀਂ ਤੇ ਜਾਂ ਗਾਹਕ ਹੈ ਨਹੀਂ, ਹੂੰ, ਤੇ ਜਾਂ ਇਹ ਧੋ ਦੇਣਗੇ ਰਲ ਕੇ ਉੱਥੇ। ਜੀ, ਸੋ ਇਸ ਕਰਕੇ ਬੜੀ ਵਿਚਿੱਤਰ ਜੀ ਸਥਿਤੀ ਬਣੀ ਹੈ ਬਿਹਾਰ ਦੇ ਵਿੱਚ। ਬਾਕੀ ਦੇਖਦੇ ਹਾਂ ਕਿ ਕੀ ਬਣਦਾ, ਪਰ 2024 ਵਾਸਤੇ ਸੰਕੇਤ ਤਾਂ ਇਹਨਾਂ ਨੇ ਦੇ ਦਿੱਤੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਰਿੰਦਰ ਮੋਦੀ ਦੇ ਸਾਹਮਣੇ ਜੇ ਨਿਤੀਸ਼ ਇਸ ਤਰ੍ਹਾਂ ਖੜ ਜਾਂਦਾ ਹੈ, ਤੇ ਹੋ ਸਕਦਾ ਹੈ ਕੱਲ ਨੂੰ, ਵੈਸੇ ਮੈਨੂੰ ਲੱਗਦਾ ਹੈ ਕਿ ਨਰਿੰਦਰ ਮੋਦੀ ਵਾਸਤੇ ਰਸਤਾ ਜਿਹੜਾ ਜੇ ਕੋਈ ਮੁਸ਼ਕਲ ਕਰੇਗਾ, ਉਹਦੇ ਮੁਕਾਬਲੇ ਕੋਈ ਆਸਾਨ ਵੀ ਕਰੇਗਾ। ਫਰਜ਼ ਕਰੋ ਕੇਸੀਆਰ ਤੇ ਅਰਵਿੰਦ ਕੇਜਰੀਵਾਲ ਕੋਈ ਤੀਸਰਾ ਫਰੰਟ ਬਣਾ ਲੈਂਦੇ ਆ, ਉਹ ਆਸਾਨ ਹੋ ਹੂੰ, ਜਾਏਗਾ। ਹੂੰ, ਇਹ ਵੀ ਤੇ ਇੱਕ ਦਿੱਕਤ ਹੈ ਨਾ। ਜੀ, ਸੋ ਜੀ, ਹੈਗੀ ਹੈ, ਇਹ ਸੰਕੇਤ ਤਾਂ ਮਿਲ ਰਹੇ ਨੇ ਕਿ ਇੱਕ ਜੀ, ਫਰੰਟ ਬਣੇਗਾ, ਪਰ ਜੀ, ਉਸ ਫਰੰਟ ਨੂੰ ਕਮਜ਼ੋਰ ਕਰਨ ਵਾਸਤੇ ਜੇ ਇੱਕ ਤੀਸਰਾ ਫਰੰਟ ਬਣ ਗਿਆ, ਮੈਂ ਹੂੰ, ਨਹੀਂ ਕਹਿੰਦਾ ਕਿ ਰਲ ਕੇ ਬਣੇਗਾ, ਪਰ ਫਰਜ਼ ਕਰੋ ਬਣ ਗਿਆ ਤਾਂ ਕਮਜ਼ੋਰ ਤੇ ਆਪਣੇ ਆਪ ਹੀ ਹੋ ਗਿਆ ਉਹ ਫਰੰਟ, ਫਰੰਟ ਚ ਕਰੰਟ ਹੀ ਨਹੀਂ ਰਹਿਣਾ। ਤਾਂ ਹੂੰ, ਖੈਰ ਦੇਖਦੇ ਹਾਂ, ਪਰ ਇੱਕ ਵਾਰੀ ਚਾਚਾ ਭਤੀਜਾ ਨੇ ਬਾਜੀ ਮਾਰ ਲਈ ਹੈ। ਹੂੰ, ਜੀ। ਅਗਲੀ ਗੱਲ ਕਰੀਏ ਮਿੰਟੂ ਜੀ, ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਸੱਤਾਧਾਰੀਆਂ ਦੇ ਵੱਲੋਂ ਕੀਤੀਆਂ ਜਾਂਦੀਆਂ ਨਸ਼ੇ ਦੇ ਜਿਹੜਾ ਆਲਮ ਦੇ ਵਿੱਚ ਚੂਰ ਹੋ ਕੇ ਕੁਛ ਵਾਰਦਾਤਾਂ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੀਆਂ ਨੇ, ਆਪਾਂ ਚਰਚਾ ਵੀ ਕਰਦੇ ਰਹਿੰਦੇ ਹਾਂ। ਹੁਣ ਭਗਵਾਨ ਦੇ ਦਰ ਤੇ ਵੀ ਕਿਸੇ ਸੱਤਾਧਾਰੀ ਨੇ ਗੁੰਡਾਗਰਦੀ ਕੀਤੀ ਹੈ, ਪੁਲਿਸ ਤਾਂ ਫੋਨ ਹੀ ਬੰਦ ਕਰ ਗਈ ਕਹਿੰਦੇ। ਨਾ ਦੇਖੋ, ਪੁਲਿਸ ਥਾਣਾ ਬੰਦ ਕਰ ਜਾਂਦੀ ਆ, ਜੀ, ਪੁਲਿਸ ਤੇ ਥਾਣਾ ਬੰਦ ਕਰ ਜਾਂਦੀ ਹੈ ਇਹਨਾਂ ਨੂੰ ਦੇਖ ਕੇ। ਹੂੰ, ਉਜੈਨ ਦਾ ਜਿਹੜਾ
ਕਲੇਸ਼ਵਰ ਮੰਦਿਰ ਆ, ਹੂੰ, ਹੂੰ, ਉੱਥੇ ਭਾਰਤੀ ਜਨਤਾ ਯੁਵਾ ਮੋਰਚਾ ਵਾਲਿਆਂ ਨੇ ਜੋ ਹਰਕਤ ਕੀਤੀ ਆ, ਹੂੰ, ਮੇਰੇ ਖਿਆਲ ਦੇ ਨਾਲ ਉਹ ਇਹਨਾਂ ਦੀ ਜਿਹੜੀ ਬੇਸ਼ਰਮੀ ਦੀ ਹੱਦ ਹੁੰਦੀ ਆ, ਜੀ, ਉਸ ਹੱਦ ਤੋਂ ਵੀ ਕਿਤੇ ਪਰੇ ਜਾ ਕੇ ਕੀਤੀ ਗਈ ਆ। ਹੂੰ, ਤਾਂ ਦੇਖੋ ਗੱਲ ਕੀ ਹੈ ਕਿ ਜਿਹੜੇ ਸੰਗਠਨ ਦੇ ਇਹਨਾਂ ਦੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਆ ਤੇਜਸਵੀ ਸੂਰਿਆ, ਜੀ, ਇਹ ਇੱਥੇ ਬਾਬਾ ਮਹਾਂਕਾਲ ਦੇ ਦਰਸ਼ਨ ਕਰਨ ਉਜੈਨ ਪਹੁੰਚਿਆ ਸੀ ਹੂੰ, ਹੂੰ, ਤੇ ਇਹਦੇ ਨਾਲ ਇਹਦੇ ਉਹ ਤੁਹਾਨੂੰ ਪਤਾ ਚਟਪੁੰਜੀਏ ਹੁੰਦਾ ਹੀ ਆ, ਹੂੰ, ਇਧਰੋਂ ਗੱਡੀਆਂ ਭਰ ਕੇ ਆ ਗਏ, ਉਧਰੋਂ ਭਰ ਕੇ ਆ ਗਏ, ਵਿਹਲੀ ਹੂੰ, ਜਨਤਾ ਹੁਣ ਕਹਿੰਦਾ ਵੀ ਕੀ ਤੁਹਾਨੂੰ ਪਤਾ ਹੈ। ਤਾਂ ਇਹ ਉੱਥੇ ਆ ਗਏ ਜੀ, ਤਾਂ ਹੋਇਆ ਕੀ ਆ ਕਿ ਸਵੇਰੇ 10:30 ਵਜੇ ਦੇ ਕਰੀਬ ਦੱਸਦੇ ਆ ਕਿ ਸੂਰਿਆ ਦੇ ਨਾਲ ਜਿਹੜੇ ਇਹ ਕਾਰਕੁਨ ਸੀ ਇਹ ਗਰਭ ਗ੍ਰਹਿ ਦੇ ਵਿੱਚ ਚਲੇ ਗਏ ਤੇ ਬਾਕੀ ਜਿਹੜੇ ਬਚੇ ਸੀਗੇ ਹੂੰ, ਉਹਨਾਂ ਨੇ ਜੋ ਉੱਥੇ ਬੈਰੀਕੇਡਿੰਗ ਵਗੈਰਾ ਸੀਗੀ ਉਹ ਤੋੜ ਕੇ ਤੇ ਪਰੇ ਮਾਰੀ ਨੰਦੀ ਹਾਲ ਦੇ ਵਿੱਚ ਫਿਰ ਉਹਨਾਂ ਨੇ ਵੜਨ ਦਾ ਯਤਨ ਕੀਤਾ। ਤਾਂ ਜਿਹੜੇ ਉੱਥੇ ਆਮ ਸ਼ਰਧਾਲੂ ਸੀਗੇ ਉਹਨਾਂ ਦੇ ਵਿੱਚ ਹਫੜਾ ਦਫੜੀ ਮਚ ਗਈ। ਹੂੰ, ਇਹਨਾਂ ਨੇ ਬੜੀ ਬਦਤਮੀਜ਼ੀ ਕੀਤੀ, ਜਿਹੜੇ ਜੀ, ਉੱਥੇ ਕੋਈ ਮਾੜੇ ਮੋਟੇ ਸਿਕਿਉਰਿਟੀ ਗਾਰਡ ਸੀਗੇ, ਜੀ, ਕਿਉਂਕਿ ਜੀ, ਵੱਡੇ ਮੰਦਿਰਾਂ ਦੇ ਵਿੱਚ ਸਿਕਿਉਰਿਟੀ ਦਾ ਪ੍ਰਬੰਧ ਹੈ ਨਾ। ਹੂੰ, ਪਰ ਜਿਹੜੇ ਬਹੁਤ ਅਫਸਰ ਸੀਗੇ ਉਹਨਾਂ ਨੇ ਫੋਨ ਬੰਦ ਕਰ ਲਏ, ਜਿਹੜੇ ਲੋਕ ਕਰਦੇ ਸੀਗੇ ਕਿ ਇੱਥੇ ਹੋ ਕੀ ਰਿਹਾ ਹੈ। ਹੂੰ, ਤਾਂ ਉਹ ਫੋਨ ਕਾਲ ਉਹਨਾਂ ਨੇ ਰਿਸੀਵ ਹੀ ਨਹੀਂ ਕੀਤੇ, ਚੁੱਕੇ ਨਹੀਂ, ਬਾਕੀਆਂ ਦੇ ਬੰਦ ਆਉਣ ਲੱਗ ਗਏ। ਜੀ, ਮਤਲਬ ਕਿ ਜਿਹੜਾ ਵੀ ਕੋਈ ਹੋਏਗਾ ਇੰਚਾਰਜ ਹੋਏਗਾ ਉਹਦੇ ਤੇ ਉੱਤੇ ਹੋਏਗਾ, ਉਹਦੇ ਤੇ ਉੱਤੇ ਅਧਿਕਾਰੀਆਂ ਨੇ ਵੀ ਚਲੋ ਕੋਈ ਨਹੀਂ ਹੋ ਲੈਣ ਦਿਓ, ਕੋਈ ਗੱਲ ਨਹੀਂ ਹੈ, ਕੋਈ ਗੱਲ ਹੂੰ, ਨਹੀਂ। ਇਹਦਾ ਮਤਲਬ ਇਹ ਹੈ ਕਿ ਤੁਸੀਂ ਉਸ ਵੇਲੇ ਭਗਵਾਨ ਦਾ ਦਰ ਵੀ ਇਹਨਾਂ ਨੂੰ ਸੌਂਪ ਦਿੱਤਾ ਕਿ ਤੁਸੀਂ ਜੋ ਮਰਜ਼ੀ ਕਰ ਲਓ, ਹੂੰ, ਤੁਸੀਂ ਜੋ ਮਰਜ਼ੀ ਕਰ ਲਓ। ਜਿਵੇਂ ਉਹ ਇਹਨਾਂ ਦਾ ਪਰਸੋਂ ਚੌਥ ਇੱਕ ਚਮਚਾ ਜਿਹੜਾ ਹੂੰ, ਉਹ ਦੇਖੋ ਕਿੰਨਾ ਗੰਦ ਵਗ ਰਿਹਾ ਸੀ ਇੱਕ ਲੇਡੀ ਨੂੰ, ਉਸ ਤੋਂ ਬਾਅਦ ਉਹਨੂੰ ਫੜਿਆ, ਹੁਣ ਸ਼੍ਰੀਕਾਂਤ ਭੈਣ ਤਿਆਗੀ, ਜੀ ਕਰੀ ਜਾਂਦਾ। ਹਾਂ, ਸ੍ਰੀਕਾਂਤ ਤਿਆਗੀ। ਜੀ, ਤਾਂ ਗੱਲ ਇਹ ਤਿਆਗੀ ਕਾਹਦੇ ਨੇ? ਨਾਂ ਨਾਲ ਥੋੜ੍ਹੀ ਹੁੰਦਾ ਤਿਆਗ ਤੇ ਗੁੱਸੇ ਦਾ ਨਹੀਂ ਹੁੰਦਾ ਇਹਨਾਂ ਤੋਂ ਹੈ। ਜੀ, ਤਿਆਗ ਤੇ ਨਫ਼ਰਤ ਦਾ ਨਹੀਂ ਹੁੰਦਾ। ਤਿਆਗੀ ਹੂੰ, ਨਾਮ ਲਿਖਣ ਨਾਲ ਕੀ ਹੋ ਜਾਂਦਾ ਹੈ। ਜੀ, ਤਾਂ ਖੈਰ ਗੱਲ ਇਹ ਆ ਕਿ ਇਹਨਾਂ ਨੇ ਜਿਹੜੀ ਇਸ ਤਰ੍ਹਾਂ ਦੀ ਉੱਥੇ ਹਰਕਤ ਕੀਤੀ ਆ, ਹੂੰ, ਉਹਦੇ ਤੋਂ ਲੋਕ ਆਮ ਲੋਕ ਜਿਹੜੇ ਆ ਬੜੇ ਗੁੱਸੇ ਦੇ ਵਿੱਚ ਆ, ਬਹੁਤ ਗੁੱਸੇ ਦੇ ਵਿੱਚ ਆ ਕਿ ਇੱਕ ਤਾਂ ਮਤਲਬ ਕਿ ਜਿੱਦਾਂ ਗਰਭ ਗ੍ਰਹਿ ਦੇ ਵਿੱਚ ਕਹਿੰਦੇ ਆ ਕਿ ਵਰਜਿਤ ਸੀਗਾ, ਹੂੰ, ਉਸ ਟਾਈਮ ਇਹ ਪ੍ਰੋਟੋਕਾਲ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਨਾਲ ਧੱਕਾ ਮੁੱਕੀ ਕਰਕੇ ਚਲੇ ਗਏ। ਤੇ ਦੂਸਰਾ ਇਹ ਆ ਕਿ ਆਮ ਸ਼ਰਧਾਲੂਆਂ ਦੀ ਵੀ ਇਹਨਾਂ ਨੇ ਸ਼ਰਮ ਨਹੀਂ ਕੀਤੀ, ਹੂੰ, ਮਤਲਬ ਕਿ ਉਹਨਾਂ ਨੂੰ ਵੀ ਧੱਕੇ ਧੋੜੇ ਉੱਥੇ ਵੱਜੇ ਨੇ। ਸੋ ਆਹ ਤੇ ਇਹਨਾਂ ਦੀਆਂ ਹਰਕਤਾਂ ਨੇ। ਹੂੰ, ਇਹ ਕਿੱਥੋਂ ਦਾ ਇਹਨਾਂ ਦੇ ਕੋਲ ਅਨੁਸ਼ਾਸਨ ਹੈ। ਜੀ, ਤੇ ਉਹ ਅਨੁਸ਼ਾਸਨ ਬਾਰੇ ਬੜੀ ਖੂਬਸੂਰਤ ਗੱਲ ਸਿੱਧੂ ਕਹਿੰਦਾ ਹੁੰਦਾ ਹੈ ਕਿ ਸ਼ਾਸਨ ਵਹੀ ਪਾਲੇਗਾ ਹੂੰ, ਜੋ ਅਨੁਸ਼ਾਸਨ ਪਾਲੇਗਾ। ਜੀ, ਸੋ ਗੱਲ ਇਹ ਹੈ ਕਿ ਸ਼ਾਸਨ ਵੀ ਉਹੀ ਚਲਾ ਸਕਦਾ, ਉਹੀ ਪਾ ਸਕਦਾ ਹੈ ਜਿਹਦੇ ਕੋਲ ਅਨੁਸ਼ਾਸਨ ਹੁੰਦਾ ਹੈ। ਹੂੰ, ਤਾਂ ਇਹ ਅਨੁਸ਼ਾਸਨਹੀਨ ਨਹੀਂ, ਇਹ ਤੇ ਗੁੰਡੇ ਲੋਕ ਨੇ, ਜੀ, ਗੁੰਡੇ ਲੋਕ। ਇਹਨਾਂ ਦਾ ਕੁਛ ਵੀ ਨਹੀਂ ਹੈ, ਮਤਲਬ ਕਿ ਪਤਾ ਹੀ ਨਹੀਂ ਕਦੋਂ ਹੂੰ, ਥਾਣੇ 'ਚ ਵੜ ਜਾਣਾ। ਇੱਕ ਵਾਰੀ ਇੱਥੇ MP ਦੇ ਵਿੱਚ ਹੂੰ, ਨੇਤਾ ਦੀ ਕੁੜੀ ਦਾ ਚਲਾਨ ਕੱਟਣ ਵਾਸਤੇ ਰੋਕ ਲਿਆ, ਸਕੂਟੀ ਭਜਾਈ ਜਾਂਦੀ ਸੀ, ਦਬੱਲੀ ਜਾਂਦੀ ਸੀ, ਹੂੰ, ਨਾ ਹੂੰ, ਕੋਈ ਹੂੰ, ਕਾਗਜ਼, ਨਾ ਪੱਤਰ, ਨਾ ਕੋਈ ਲੈਣਾ ਨਾ ਦੇਣਾ। ਤੇ ਹੂੰ, ਉਹ ਹਾਲੇ ਕਾਗਜ਼ੀ ਕਾਰਵਾਈ ਕਰ ਰਿਹਾ ਸੀ, ਕਿਸੇ ਨੇ ਟੈਲੀਫੋਨ ਕਰਤਾ ਕਿ ਗੁੜੀਆ ਨੇ ਕਰਤਾ। ਤੇ ਹੂੰ, ਫਿਰ ਜਿਹੜੀ ਹੋਈ ਆ ਉਹ ਰੱਬ ਹੀ ਜਾਣਦਾ। ਵੈਸੇ ਕਿੰਨੀਆਂ ਵੀਡੀਓ ਨੇ ਜਿਹਦੇ ਵਿੱਚ ਇਹਨਾਂ ਨੇ ਅਧਿਕਾਰੀਆਂ ਨੂੰ ਧੱਕੇ ਮਾਰੇ, ਧੱਫੇ ਮਾਰੇ, ਬਥੇਰਾ ਕੁਛ ਆ। ਤੇ ਹੂੰ, ਗੁੰਡਾਗਰਦੀ ਜਦੋਂ ਰੋਕਦੀ ਨਹੀਂ, ਜਦੋਂ ਇਸ ਤਰ੍ਹਾਂ ਦਾ ਕੋਈ ਮਾਮਲਾ ਉਛਲਦਾ ਉਦੋਂ ਕਹਿੰਦੇ ਨਹੀਂ ਨਹੀਂ ਇਹ ਹਮਾਰੇ ਨੇਤਾ ਦਾ ਨਹੀਂ, ਉਹਦੇ ਤੋਂ ਹੂੰ, ਪੱਲਾ ਝਾੜ ਲੈਂਦੇ, ਜਿਵੇਂ ਨੱਥੂਰਾਮ ਗੋਡਸੇ ਤੋਂ ਝਾੜ ਲੈਂਦੇ ਨੇ। ਹੂੰ, ਜੀ, ਜੀ, ਜੀ। ਪਰ ਦੂਜੇ ਪਾਸੇ ਆ ਨਾ ਕਿ ਇਹਨਾਂ ਲੋਕਾਂ ਦੇ ਬੇਲਗਾਮ ਹੰਕਾਰੇ ਲੋਕਾਂ ਦੇ ਖਿਲਾਫ ਜਾਂ ਸੱਚ ਬੋਲਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ ਮਿੰਟੂ ਜੀ। ਪਰ ਤੁਸੀਂ ਸਮੇਂ-ਸਮੇਂ ਤੇ ਖਬਰਾਂ ਬੜੀ ਬੇਬਾਕੀ ਦੇ ਨਾਲ ਸਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹੋ, ਬੋਲਦੇ ਰਹਿੰਦੇ ਹੋ, ਸੱਚੀ ਗੱਲ ਕਰਦੇ ਰਹਿੰਦੇ ਹੋ। ਤੁਹਾਡਾ ਬਹੁਤ ਧੰਨਵਾਦ ਤੇ ਖਬਰਾਂ ਲਈ ਵੀ ਤੁਹਾਡਾ ਬਹੁਤ ਧੰਨਵਾਦ। ਜੀ ਸ਼ੁਕਰੀਆ। ਜੀ। ਸੋ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮੈਂ ਹਾਂ ਪ੍ਰਵੀਨ ਸ਼ਰਮਾ। ਗੱਲਬਾਤ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਬਾਰੇ। ਸ਼ੁਰੂਆਤ ਕਰਦੇ ਹਾਂ ਖੇਤੀਬਾੜੀ ਦੇ ਘੁਟਾਲੇ ਤੋਂ। ਖੇਤੀਬਾੜੀ ਵਿਭਾਗ ਨੇ 1178 ਕਰੋੜ ਦੇ ਰੁਪਏ ਦੀ ਜਿਹੜੀ ਖੇਤੀ ਮਸ਼ੀਨਰੀ ਸਬਸਿਡੀ ਦਾ ਘੁਟਾਲਾ ਹੋਇਆ ਸੀ, ਕਥਿਤ ਘੁਟਾਲਾ, ਉਹਦੇ ਵਿੱਚ ਆਪਣੀ ਰਿਪੋਰਟ ਸੂਬਾ ਸਰਕਾਰ ਨੂੰ ਸੌਂਪ ਦਿੱਤੀ ਹੈ। ਰਿਪੋਰਟ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਕਿ 20 ਜ਼ਿਲ੍ਹਿਆਂ ਦੇ ਵਿੱਚ 11% ਦੀ ਮਸ਼ੀਨਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ ਤੇ 100 ਕਰੋੜ ਰੁਪਏ ਦੀ ਮਸ਼ੀਨਰੀ ਗਾਇਬ ਹੈ। ਸਰਕਾਰੀ ਸੂਤਰਾਂ ਦੇ ਮੁਤਾਬਕ 3 ਜ਼ਿਲ੍ਹੇ ਆਪਣੀ ਰਿਪੋਰਟ ਦੇਣ ਦੇ ਵਿੱਚ ਹੀ ਨਾਕਾਮ ਰਹੇ ਨੇ, ਜਿੱਥੇ ਸਭ ਤੋਂ ਵੱਧ ਮਸ਼ੀਨਰੀ ਗਾਇਬ ਹੈ। ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਬਣਦਾ ਖਾਸ ਤੌਰ ਤੇ ਕਿ ਦੀ ਟ੍ਰਿਬਿਊਨ ਦੇ ਵਿੱਚ ਇੱਕ ਰਿਪੋਰਟ ਛਪੀ ਸੀ। ਰਿਪੋਰਟ ਦਾ ਜਿਹੜਾ ਮਜ਼ਮੂਨ ਸੀ ਉਹ ਇਹ ਗੱਲ ਕਹਿੰਦਾ ਸੀ ਕਿ ਰਾਜ ਸਰਕਾਰ ਨੇ ਕੇਂਦਰੀ ਸਬਸਿਡੀ ਦੇ ਨਾਲ ਰਾਜ ਭਰ ਦੇ ਵਿੱਚ ਖਰੀਦੀਆਂ ਗਈਆਂ 90,000 ਮਸ਼ੀਨਾਂ ਦੇ ਵਿੱਚੋਂ ਹਰੇਕ ਦੀ ਆਡਿਟ ਅਤੇ ਫਿਜ਼ੀਕਲ ਵੈਰੀਫਿਕੇਸ਼ਨ ਦੇ ਹੁਕਮ ਦਿੱਤੇ ਸਨ। ਅਧਿਕਾਰੀਆਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਨੋਟ ਕਰੋ ਲਾਭਪਾਤਰੀ ਦਾ ਨਾਮ, ਯਾਨੀ ਕਿ ਕਿਸਾਨ ਦਾ ਨਾਮ ਜਿਹਨੂੰ ਮਿਲੀ ਹੈ ਮਸ਼ੀਨ, ਪਿੰਡ ਦਾ ਨਾਮ, ਕਿਸਾਨ ਨੂੰ ਕਿੰਨੀ ਸਬਸਿਡੀ ਮਿਲੀ ਆ ਉਹ ਰਕਮ ਲਿਖੋ, ਕਿਸਾਨ ਦਾ ਆਧਾਰ ਨੰਬਰ ਲਓ ਤੇ ਮਸ਼ੀਨ ਦੇ ਵੇਰਵੇ ਸਮੇਤ ਉਹਦੀਆਂ ਜੋ ਵੀ ਤਕਨੀਕੀ ਤੌਰ ਤੇ ਉਹਦੇ 'ਚ ਜੋ ਵਿਸ਼ੇਸ਼ਤਾਵਾਂ ਨੇ ਉਹ ਵੀ ਦਿਓ। ਤੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਗਿਆ ਸੀ, ਅਫਸਰਾਂ ਨੂੰ, ਕਿ ਮਸ਼ੀਨ ਜ਼ਮੀਨ ਤੇ ਮੌਜੂਦ ਸੀਗੀ ਵੀ ਜਾਂ ਨਹੀਂ, ਇਹਦੀ ਪੜਤਾਲ 15 ਦਿਨਾਂ ਦੇ ਅੰਦਰ ਮੁਕੰਮਲ ਕੀਤੀ ਜਾਵੇ। ਹੁਣ ਇਹ ਵੇਰਵੇ ਕਾਹਤੋਂ ਮੰਗੇ ਆ? ਕਿਉਂਕਿ ਅਕਸਰ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ, ਤੁਸੀਂ ਦੇਖਿਆ ਹੋਣਾ ਇੱਥੇ ਵੱਡੇ ਘੁਟਾਲਿਆਂ ਦੀ ਤਾਂ ਚਲੋ ਗੱਲ ਛੱਡੋ, ਇੱਥੇ ਕੀ ਹੈ ਕਿ ਜਿਹੜੀ ਸਬਸਿਡੀ ਮਿਲਦੀ ਹੈ ਡੇਅਰੀ ਤੇ ਇੱਕ ਆਮ ਬੇਜ਼ਮੀਨੇ ਕਿਸਾਨ ਨੂੰ, ਮਾਤੜ ਕਿਸਾਨ ਨੂੰ, ਕਿ ਉਹਨੂੰ ਲੱਖ 1.5 ਲੱਖ ਰੁਪਏ ਦਾ ਲੋਨ ਮਿਲਦਾ ਤੇ ਉਸ ਲੋਨ ਦੇ ਬਦਲੇ ਉਹਨੂੰ ਕਿਹਾ ਜਾਂਦਾ ਕਿ ਤੂੰ ਆਪਦੇ 1-2 ਪਸ਼ੂ ਲੈ ਤੇ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰ ਸਕਦਾ। ਇਹ ਵਿਵਸਥਾ ਸਰਕਾਰ ਵੱਲੋਂ। ਪਰ ਅਸਲ ਦੇ ਵਿੱਚ ਹੁੰਦਾ ਕੀ ਹੈ ਕਿ ਜਿਹੜੇ ਸਰਕਾਰ ਦੇ ਨੇੜੂ ਹੁੰਦੇ ਆ, ਉਦੋਂ ਉਹ ਕੀ ਕਰਦੇ ਆ ਕਿ ਪਸ਼ੂ ਕਿਸੇ ਹੋਰ ਦਾ ਦਿਖਾ ਦਿੰਦੇ ਆ, ਆਧਾਰ ਕਾਰਡ ਆਪਦਾ ਦੇ ਕੇ, ਲੋਨ ਦੇ ਕੇ ਤੇ ਬੈਂਕ ਵਾਲਿਆਂ ਨਾਲ ਰਲ ਮਿਲ ਕੇ, ਮਤਲਬ ਰਲੇ ਮਿਲੇ ਬਿਨਾਂ ਇਹ ਕੰਮ ਨਹੀਂ ਹੁੰਦੇ। ਆਪ 1.5 ਲੱਖ ਰੁਪਏ ਦੇ ਲੋਨ ਲੈ ਲੈਂਦੇ ਆ। ਮੈਂ ਨਿੱਜੀ ਤੌਰ ਤੇ ਕਈ ਅਜਿਹੇ ਬੰਦਿਆਂ ਨੂੰ ਜਾਣਦਾ ਜਿਨ੍ਹਾਂ ਨੇ ਇਸ ਤਰ੍ਹਾਂ ਕਰਕੇ ਜੁਗਾੜ ਲਾ ਕੇ ਬੈਂਕ ਮੈਨੇਜਰਾਂ ਦੇ ਨਾਲ ਰਲ ਕੇ, ਫੀਲਡ ਅਫਸਰਾਂ ਦੇ ਨਾਲ ਰਲ ਕੇ ਉਹਨਾਂ ਨੇ 10-10 ਲੱਖ ਰੁਪਈਆ ਵੀ ਲਿਆ ਹੋਇਆ। ਤੇ ਅਸਲ ਦੇ ਵਿੱਚ ਜਿਹੜਾ ਅਸਲ ਲਾਭਪਾਤਰੀ ਹੈ ਉਹ ਕੋਈ ਉਹਦਾ ਜਿਹੜਾ ਲਾਭ ਸੀ ਉਹ ਕਿਸੇ ਹੋਰ ਨੂੰ ਮਿਲਣਾ ਚਾਹੀਦਾ ਸੀ, ਜਿਹੜਾ ਹੱਕਦਾਰ ਉਸ ਚੀਜ਼ ਦਾ। ਅਕਾਲੀ ਦਲ ਦੀ ਸਰਕਾਰ ਦੇ ਵਿੱਚ ਦੂਜੀ ਟਰਮ ਦੇ ਵਿੱਚ 2014-15 ਦੇ ਵਿੱਚ ਚਰਨਜੀਤ ਭੁੱਲਰ ਜਿਹੜੇ ਪੱਤਰਕਾਰ ਨੇ ਪੰਜਾਬੀ ਟ੍ਰਿਬਿਊਨ ਦੇ, ਉਹਨਾਂ ਨੇ ਡੇਅਰੀ ਸਕੀਮਾਂ ਘੁਟਾਲੇ ਦੇ ਮਾਮਲੇ ਦੇ ਵਿੱਚ ਇੱਕ ਰਿਪੋਰਟ ਕੱਢ ਕੇ ਲਿਆਂਦੀ ਸੀ ਤੇ ਉਹਦੇ ਵਿੱਚ ਇਹੀ ਨਿਕਲਿਆ ਸੀ ਕਿ ਜਿਹੜੇ ਜਥੇਦਾਰ, ਜਿਹੜੇ ਥਾਣਿਆਂ, ਤਹਿਸੀਲਾਂ, ਕਚਹਿਰੀਆਂ ਦੇ ਵਿੱਚ ਬਹਿ ਕੇ ਆਪਦੇ ਪੈਨ ਨਾਲ ਰਿਪੋਰਟਾਂ ਲਿਖਦੇ ਹੁੰਦੇ ਸੀ ਕਿ ਐਂ ਲਿਖਣੀ ਆ, ਫਲਾਣੇ ਤੇ ਪਰਚਾ ਐਂ ਕਰਨਾ ਹੈ। ਉਹ ਉਹਨਾਂ ਨੂੰ ਹੀ ਉਹ ਜਿਹੜੀਆਂ ਲਾਭਪਾਤਰੀ ਸਕੀਮਾਂ ਉਹ ਖਾ ਗਏ, ਲੋਕਾਂ ਦਾ ਹੱਕ ਜ਼ਿਆਦਾਤਰ ਉਹਨਾਂ ਨੇ ਖਾਧਾ। ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਸਾਡੀਆਂ ਸਰਕਾਰਾਂ ਦੇ ਵਿੱਚ ਜਾਂਚਾਂ ਕਿਸ ਕਿਸਮ ਦੀਆਂ ਹੁੰਦੀਆਂ। ਸੋ ਅੱਜ ਵੀ ਜੇ ਤੁਸੀਂ ਉਹ ਰਿਪੋਰਟ ਲੱਭੋਗੇ ਤਾਂ ਤੁਹਾਨੂੰ ਸ਼ਾਇਦ ਉਹਦੇ ਵੇਰਵੇ ਮਿਲ ਜਾਣਗੇ। 20 ਜ਼ਿਲ੍ਹਿਆਂ ਨੇ ਜਿਹੜੀਆਂ ਰਿਪੋਰਟਾਂ ਪੇਸ਼ ਕੀਤੀਆਂ ਖੇਤੀਬਾੜੀ ਮਸ਼ੀਨਰੀ ਘੁਟਾਲੇ, ਸਬਸਿਡੀ ਘੁਟਾਲੇ ਦੇ ਮਾਮਲੇ ਦੇ ਵਿੱਚ, ਉਹਨਾਂ ਜ਼ਿਲ੍ਹਿਆਂ ਦੇ ਵਿੱਚ ਇਹ ਗਿਣਤੀ ਵੱਧ ਆ ਜਿੱਥੇ 11% ਦੀ ਮਸ਼ੀਨਾਂ ਦਾ ਪਤਾ ਨਹੀਂ ਲੱਗ ਸਕਿਆ। ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਗਿਣਤੀ ਵੱਧ ਆ ਉਹਨਾਂ ਦੇ ਵਿੱਚ ਫਰੀਦਕੋਟ 23% ਦੀ, ਫਿਰੋਜ਼ਪੁਰ 17% ਦੀ, ਅੰਮ੍ਰਿਤਸਰ ਗੁਰਦਾਸਪੁਰ 14% ਦੀ, ਫਾਜ਼ਿਲਕਾ 13% ਦੀ ਤੇ ਬਠਿੰਡਾ 12% ਦੀ। ਅਸਲ ਦੇ ਵਿੱਚ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਪਰਾਲੀ ਸਾੜਨ ਤੇ ਕਾਬੂ ਪਾਉਣ ਦੇ ਲਈ ਕੇਂਦਰ ਸਰਕਾਰ ਨੇ 4 ਸਾਲਾਂ ਦੇ ਵਿੱਚ 2018-19 ਤੋਂ ਲੈ ਕੇ 2020-21-22 ਤੱਕ, ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ, ਜਿਹੜੇ ਤਾਂ ਬੜੇ ਧੜੱਲੇਦਾਰ, ਪਾਣੀਆਂ ਦਾ ਰਾਖਾ, ਪੰਜਾਬ ਦਾ ਸ਼ੇਰ, ਉਹਨਾਂ ਨੂੰ ਬੜੇ ਲਕਬ ਦਿੱਤੇ ਹੋਏ ਸੀ ਕਾਂਗਰਸੀਆਂ ਨੇ, ਪਰ ਅਸਲ ਦੇ ਵਿੱਚ 2 ਅੱਖਰ ਹੀ ਬਹੁਤ ਸੀਗੇ ਉਹਨਾਂ ਨੂੰ ਡਰਾਉਣ ਦੇ ਲਈ, ਉਹ ਸੀ ਈ ਤੇ ਡੀ, ਈਡੀ। ਉਸ ਤੋਂ ਬਾਅਦ ਕੀ ਸੀਗਾ, ਇਹਨਾਂ ਦੀ ਟਰਮ 2018 ਤੋਂ ਲੈ ਕੇ 22 ਤੱਕ 4 ਸਾਲਾਂ ਦੇ ਵਿੱਚ 1178 ਕਰੋੜ ਰੁਪਏ ਦੀ ਸਬਸਿਡੀ ਕੇਂਦਰ ਨੇ ਦਿੱਤੀ। ਹਾਲਾਂਕਿ ਅਧਿਕਾਰੀਆਂ ਨੇ ਇਹ ਵੀ ਦੋਸ਼ ਲਾਇਆ ਕਿ ਅਫਸਰਾਂ ਨੇ ਰਲ ਮਿਲ ਕੇ ਸਬਸਿਡੀ ਦਾ ਰਕਮ ਦਾ ਹੀ ਗਬਨ ਕਰਤਾ। ਮਤਲਬ ਨਾ ਮਸ਼ੀਨ ਦਿੱਤੀ, ਜੇ ਇੱਕ ਦੇਤੀ ਤਾਂ ਦੂਜੇ ਥਾਂ ਵੀ ਉਹੀ ਪਈ ਦਿਖਾਤੀ, ਕਾਗਜ਼ਾਂ 'ਚ ਵੈਰੀਫਿਕੇਸ਼ਨ ਕਰਾਤੀ, ਉਸ ਤੋਂ ਬਾਅਦ ਅਗਲੇ ਤੋਂ ਬਾਅਦ ਅਗਲੇ, ਇਸ ਤਰ੍ਹਾਂ ਵੀ ਕੀਤਾ। ਫਿਰ ਕਾਂਗਰਸ ਸਰਕਾਰ ਆਪਣੇ ਟਰਮ ਦੇ ਦੌਰਾਨ ਕਾਰਵਾਈ ਕਰਨ ਦੇ ਵਿੱਚ ਅਸਫਲ ਰਹੀ ਤੇ ਇਹ ਘਪਲਾ ਅਗਲੇ 3 ਸਾਲਾਂ ਤੱਕ ਜਾਰੀ ਰਿਹਾ। ਜਦੋਂ ਮਾਮਲਾ ਉੱਠਿਆ ਤੇ ਪਿਛਲੀ ਸਰਕਾਰ ਨੇ ਇਸ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਸੂਬੇ ਨੂੰ ਸਬਸਿਡੀ ਤਾਂ ਮਿਲ ਗਈ, ਪਰ ਖੇਤੀ ਮਸ਼ੀਨਰੀ ਬੈਂਕਾਂ ਦੀਆਂ ਵੱਡੀਆਂ ਗਿਣਤੀ ਸਿਰਫ ਕਾਗਜ਼ਾਂ ਤੇ ਰਹਿ ਗਈ, ਯਾਨੀ ਕਿ ਜਿਹੜੇ ਅਸਲ ਹੱਕਦਾਰ ਸੀ
ਉਹਨਾਂ ਨੂੰ ਉਹ ਨਹੀਂ ਮਿਲੀ। ਐਂ ਪਾਉਂਦੇ ਆ ਕਾਂਗਰਸੀ ਦੂਸ਼ਿਤ ਵਾਤਾਵਰਨ ਤੇ ਕਾਬੂ। ਖੈਰ, ਇਹਨਾਂ ਦੇ ਹੀ ਮੰਤਰੀ ਨੇ ਇਹ ਗੱਲ ਕਹੀ ਸੀ। ਉਹਨਾਂ ਦਾ ਨਾਮ ਸ਼ਾਇਦ ਨਾਭਾ ਤੋਂ ਉਹ ਵਿਧਾਇਕ ਰਹੇ ਨੇ। ਉਹਨਾਂ ਨੂੰ ਜਦੋਂ ਚਾਰਜ ਮਿਲਿਆ ਸੀ ਖੇਤੀਬਾੜੀ ਮੰਤਰੀ ਦਾ, ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਯਾਰ ਆਹ ਕੀ ਘਾਲਾ ਮਾਲਾ। ਫਿਰ ਉਹਨਾਂ ਨੇ ਕੇਂਦਰ ਸਰਕਾਰ ਨੂੰ ਜਿਹੜੀ ਇਹ ਸਿਫਾਰਿਸ਼ ਕੀਤੀ ਸੀ, ਮੇਰੇ ਖਿਆਲ ਜੇ ਮੈਂ ਨਾਂ ਨਾ ਭੁੱਲਦਾ ਹੋਵਾਂ ਤੇ ਉਹਨਾਂ ਦਾ ਨਾਂ ਕਾਕਾ ਰਣਦੀਪ ਆ। ਉਹਨਾਂ ਨੇ ਇਸ ਗੱਲ ਦੀ ਸ਼ਿਕਾਇਤ ਕਰਕੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਕਿ ਮੈਨੂੰ ਆਹ ਘਪਲੇਬਾਜ਼ੀ ਜਿਹੜੀ ਆ ਉਹ ਦਿਖਦੀ ਹੈ ਤੇ ਤੁਸੀਂ ਇਹਦੀ ਪਲੀਜ਼ ਜਿਹੜੀ ਹੈ ਉਹ ਵੈਰੀਫਿਕੇਸ਼ਨ ਕਰਵਾ ਲਓ ਜਾਂ ਇਹਦੀ ਜਾਂਚ ਕਰਵਾ ਲਓ। ਤੇ ਉਹਨਾਂ ਨੇ ਫਿਰ ਪੱਤਰ ਲਿਖਿਆ ਸੀ, ਮੇਰੇ ਹਾਲੇ ਵੀ ਯਾਦ ਆ ਕਿ ਉਹ ਖਬਰ ਅਸੀਂ ਸਾਂਝੀ ਵੀ ਕੀਤੀ ਸੀ ਪੰਜਾਬੀ ਰੇਡੀਓ ਯੂਐਸਏ ਦੇ ਮੰਚ ਤੇ। ਉਹਨਾਂ ਨੇ ਪੱਤਰ ਲਿਖ ਕੇ ਬਕਾਇਦਾ ਇਹ ਕੇਂਦਰ ਸਰਕਾਰ ਨੂੰ 2021 ਦੀ ਇਹ ਸ਼ਾਇਦ ਗੱਲ ਆ। ਉਹਨਾਂ ਨੇ ਪੱਤਰ ਲਿਖਿਆ ਤੇ ਜਾਂਚ ਦੀ ਮੰਗ ਕੀਤੀ ਖੁਦ ਕਿ ਤੁਸੀਂ ਇਹਦੀ ਜਾਂਚ ਕਰਾਓ ਕਿ ਇਹ ਹੋਇਆ ਕੀ ਹੈ। ਅਮਲੋਹ ਤੋਂ ਉਹ ਕਾਂਗਰਸੀ ਵਿਧਾਇਕ ਸੀਗੇ, ਐਮਐਲਏ ਕਾਕਾ ਰਣਦੀਪ ਸਿੰਘ। ਉਹ ਕਿਉਂਕਿ ਜਾਂਚ ਤੋਂ ਬਾਅਦ ਹੀ ਫਿਰ ਪਤਾ ਲੱਗਿਆ ਕਿ ਅਸਲ ਦੇ ਵਿੱਚ ਹੋ ਕੀ ਰਿਹਾ। ਉਧਰ ਦੂਜੇ ਪਾਸੇ ਅਫਸਰਾਂ ਦੀ ਗੱਲ ਛਿੜੀ ਹੈ ਤੇ ਗੱਲ ਕਿਉਂ ਨਾ ਇਨਕਮ ਟੈਕਸ ਦੀ ਕਰ ਲਈਏ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਦੇ ਵਿੱਚ ਟੈਕਸ ਚੋਰੀ ਦੇ ਮਾਮਲੇ ਦੇ ਵਿੱਚ ਨਵੀਆਂ ਪਰਤਾਂ ਖੁੱਲ੍ਹਣ ਕਰਕੇ ਆਈਐਐਸ ਅਤੇ ਆਈਪੀਐਸ ਅਫਸਰਾਂ ਦੇ ਵਿੱਚ ਘਬਰਾਹਟ ਦੇਖੀ ਜਾ ਰਹੀ ਹੈ। ਅੰਬਾਲਾ ਵਾਸੀ ਰਜਿੰਦਰ ਸਿੰਘ ਸੋਢੀ ਨੂੰ ਗ੍ਰਿਫਤਾਰ ਕੀਤਾ ਤੇ ਇਸ ਤੋਂ ਬਾਅਦ ਜਿਹੜੀ ਤਫਤੀਸ਼ ਹੋਈ ਹੈ, ਇਸੇ ਦੌਰਾਨ 2 ਦਰਜਨ ਤੋਂ ਵੱਧ ਅਜਿਹੇ ਵਿਅਕਤੀਆਂ ਦੇ ਨਾਂ ਸਾਹਮਣੇ ਆਏ ਨੇ ਜੋ ਟੈਕਸ ਚੋਰੀ ਲਈ ਮਦਦਗਾਰ ਵਜੋਂ ਦਹਾਕਿਆਂ ਤੋਂ ਸੇਵਾਵਾਂ ਦੇ ਰਹੇ ਨੇ। ਇਹਨਾਂ ਦੇ ਨਾਲ ਵਿਭਾਗ ਦੇ ਅਫਸਰਾਂ ਦੀ ਕਥਿਤ ਗੰਢ ਤੋਂ ਬਾਰੇ ਤਾਂ ਵਿਜੀਲੈਂਸ ਦੇ ਹੱਥ ਤੱਥ ਲੱਗੇ ਨੇ, ਸਗੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਆਈਐਸ ਅਤੇ ਆਈਪੀਐਸ ਅਧਿਕਾਰੀਆਂ ਦੇ ਨਾਲ ਵੀ ਮਦਦਗਾਰਾਂ ਦੇ ਗੂੜੇ ਸਬੰਧ ਨੇ। ਵਿਜੀਲੈਂਸ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਸੋਢੀ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਆਈਪੀਐਸ ਅਧਿਕਾਰੀ ਵੱਲੋਂ ਤਾਂ ਵਿਜੀਲੈਂਸ ਦੇ ਅਫਸਰਾਂ ਤੱਕ ਵੀ ਪਹੁੰਚ ਕੀਤੀ ਗਈ ਹੈ ਕਿ ਬਈ ਜੇ ਕੋਈ ਤੁਸੀਂ ਰਲ ਮਿਲ ਕੇ ਖੱਟੀ ਖਾਣੀ ਹੈ ਤਾਂ ਖਾ ਸਕਦੇ ਆ। ਵਿਜੀਲੈਂਸ ਵੱਲੋਂ ਟੈਕਸ ਚੋਰੀ ਦੇ ਮਾਮਲੇ ਦੇ ਵਿੱਚ ਕਰ ਅਤੇ ਆਬਕਾਰੀ ਵਿਭਾਗ ਦੇ ਅਫਸਰਾਂ ਤੇ ਮਦਦਗਾਰਾਂ ਦੇ ਵਿਰੁੱਧ ਸਾਲ 2020 ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਉਸ ਸਮੇਂ ਵਿਭਾਗੀ ਅਫਸਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਕਰ ਅਤੇ ਆਬਕਾਰੀ ਅਫਸਰ ਸਨ। ਤੁਸੀਂ ਦੇਖੋ ਕਿ ਜਦੋਂ ਤੋਂ ਇਹ ਨਵੀਂ ਸਰਕਾਰ ਜਿਹੜੀ ਹੈ ਇਹ ਹੋਂਦ ਦੇ ਵਿੱਚ ਆਈ ਹੈ, ਸੱਤਾ ਦੇ ਵਿੱਚ ਆਈ ਹੈ, ਅਫਸਰਾਂ ਦਾ ਬੜਾ ਰੌਲਾ ਪੈਂਦਾ ਹੈ। ਪਹਿਲਾਂ ਪਟਵਾਰੀ ਗਏ ਹੜਤਾਲ ਤੇ, ਸਮੂਹਿਕ ਹੜਤਾਲ ਤੇ, ਫਿਰ ਇਸੇ ਦਰਮਿਆਨ ਕਈ ਹੋਰ ਬੜੇ ਅਫਸਰ ਚਰਚਾ ਦੇ ਵਿੱਚ ਰਹੇ। ਉਸ ਤੋਂ ਬਾਅਦ ਫਿਰ ਆਪਾਂ ਦੇਖਿਆ ਵੀਸੀ ਵਾਲਾ ਮਸਲਾ ਹੋਇਆ। ਅਸਲ ਦੇ ਵਿੱਚ ਜਿਹੜੀ ਫੜਨ ਵਾਲੀ ਗੱਲ ਆ ਉਹ ਇਹ ਹੈ ਕਿ ਚਲੋ ਸਰਕਾਰਾਂ ਤਾਂ ਆਪਣੇ ਕੰਮਕਾਰ ਕਰਦੀਆਂ ਹੀ ਨੇ। ਸਰਕਾਰਾਂ ਨੂੰ ਜ਼ਿੰਮਾ ਹੀ ਇਸੇ ਕਰਕੇ ਦਿੱਤਾ ਕਿ ਪਿਛਲੇ ਭਾਈ ਮਾੜੇ ਸੀ, ਤੁਸੀਂ ਸੰਭਾਲੋ, ਤੁਸੀਂ ਵੇਖੋ ਕੀ ਕਰਦੇ ਆ। ਸੋ ਇਸੇ ਕਰਕੇ ਵੋਟਾਂ ਪਾਈਆਂ, ਇਸੇ ਕਰਕੇ 92 ਐਮਐਲਏ ਉਹਨਾਂ ਦੇ ਜਿਤਾਏ ਹੈ। ਕੋਈ ਉਹਨਾਂ ਨੂੰ ਜਿਹੜਾ ਕਹਿ ਦਈਏ ਕਿ ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਤੇ ਬਦਲੇ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਹੈ। ਚਲੋ ਖੈਰ ਉਹ ਕੰਮ ਕਰਨ, ਕਿਵੇਂ ਕਰਨਗੇ ਇਹ ਤਾਂ ਭਵਿੱਖ ਦੱਸੂਗਾ। ਪਰ ਅਸਲ ਦੇ ਵਿੱਚ ਜਿਹੜਾ ਤੱਥ ਸਾਹਮਣੇ ਆ ਰਿਹਾ ਉਹ ਇਹ ਹੈ ਕਿ ਅਸੀਂ ਸਿਰਫ ਸਾਡੀ ਸੂਈ ਟਿੱਕੀ ਰਹਿੰਦੀ ਹੈ ਪੋਲੀਟੀਸ਼ੀਅਨਸ ਦੇ ਉੱਤੇ ਕਿ ਬਈ ਫਲਾਨਾ ਮਾੜਾ, ਫਲਾਨਾ ਮਾੜਾ। ਅਸੀਂ ਮਸਾਂ 10 ਕੁ ਪੋਲੀਟੀਸ਼ੀਅਨਾਂ ਦੇ ਨਾਂ ਜਾਣਦੇ ਹਾਂ ਜਿਹੜੇ ਆਮ ਤੌਰ ਤੇ ਪੰਜਾਬ ਦੀ ਸਿਆਸਤ ਨੂੰ ਲੋਕ ਜਾਣਦੇ ਆ ਤੇ 10 ਦੇ ਆਲੇ ਦੁਆਲੇ ਉਹ ਘੁੰਮਦੇ ਰਹਿੰਦੇ ਆ। 4-5 ਕਾਂਗਰਸੀ ਆ, 6-7 ਅਕਾਲੀ ਦਲ ਦੇ ਬੰਦੇ ਆ। ਅਸਲ ਦੇ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਦੁਖਾਂਤ ਇਹ ਵੀ ਹੈ ਕਿ ਇੱਥੇ ਲੀਕੇਜ ਬੜੀ ਹੈ ਪੈਸੇ ਦੀ। ਆ ਜਿਹੜੇ ਖੇਤੀ ਘੁਟਾਲੇ, ਹੱਕਦਾਰ ਜਿਹੜੇ ਅਸਲ ਲੋੜਵੰਦ ਕਿਸਾਨ ਆ ਉਹਨਾਂ ਨੂੰ ਮਸ਼ੀਨਾਂ ਨਹੀਂ ਪਹੁੰਚੀਆਂ। ਆ ਜਿਹੜੇ ਡੇਅਰੀ ਦੇ ਘੁਟਾਲੇ ਦੇ ਅਸੀਂ ਜ਼ਿਕਰ ਕਰਕੇ ਹਟੇ ਹਾਂ ਜਾਂ ਇਸ ਤਰ੍ਹਾਂ ਬਥੇਰਾ ਪੈਸਾ ਜਿਹੜਾ ਕੇਂਦਰ ਸਰਕਾਰ ਦੀਆਂ ਸਕੀਮਾਂ ਆਉਂਦੀਆਂ। ਦੇਖੋ ਇੱਕ ਸੱਚ ਹੈ ਕਿ ਕੇਂਦਰ ਸਰਕਾਰ ਮਨਰੇਗਾ, ਤੁਸੀਂ ਮਨਰੇਗਾ ਦਾ ਇੱਕ ਦਿਨ ਜੇ ਤੁਹਾਡੇ ਕੋਲੇ ਸਮਾਂ ਨਾ ਮਨਰੇਗਾ ਦੇ ਬਾਰੇ ਪੜ੍ਹ ਕੇ ਦੇਖੋ ਕਿ ਉਹ ਕੀ ਵਿਵਸਥਾ ਹੈ। ਮਨਰੇਗਾ ਕੀ ਵਿਵਸਥਾ? ਮਨਰੇਗਾ ਇੱਕ ਐਸੀ ਵਿਵਸਥਾ ਜਿਹੜੀ ਸਰਕਾਰ ਨੂੰ ਪਾਬੰਦ ਕਰਦੀ ਹੈ ਕਿ ਭਾਈ ਤੂੰ 100 ਦਿਨ ਦਾ ਇੱਕ ਬੰਦੇ ਨੂੰ ਰੁਜ਼ਗਾਰ ਦੇਣਾ ਹੈ ਤੇ ਉਹਦੀ ਮਿਨੀਮਮ ਜਿਹੜੀ ਵੇਜ ਆ ਉਹ ਜੇ ਮੈਂ ਗਲਤ ਨਾ ਹੋਵਾਂ ਤਾਂ 300 ਤੋਂ ਉੱਪਰ ਆ। ਮਤਲਬ ਕਿ ਜੇ ਇੱਕ ਬੰਦੇ ਨੂੰ 100 ਦਿਨ ਦਾ ਰੁਜ਼ਗਾਰ ਮਿਲਦਾ ਤੇ ਉਹਦੀ ਜੇਬ ਦੇ ਵਿੱਚ 30,000 ਰੁਪਇਆ ਜਾਂਦਾ। ਮੋਟਾ ਜਿਹਾ ਹਿਸਾਬ ਲਾ ਲਓ ਤੁਸੀਂ। 30,000 ਰੁਪਇਆ ਜਿਹੜਾ ਵਾ ਉਹ ਜੇ ਇੱਕ ਗਰੀਬ ਬੰਦੇ ਨੂੰ ਮਿਲਦਾ ਤੇ ਉਹਦੇ 2 ਜਾਂ 3 ਜੌਬ ਕਾਰਡ ਆ ਤੇ ਇਹਦਾ ਮਤਲਬ ਲੱਖ ਰੁਪਇਆ ਉਹਦੇ ਤੱਕ ਘਰੇ ਜਾਣਾ ਚਾਹੀਦਾ ਜੇ ਅਸਲ। ਪਰ ਹੋ ਕੀ ਰਿਹਾ ਵਾ? ਜਿਹੜੇ ਰਸੂਖਦਾਰ ਲੋਕ ਨੇ, ਜਿਹੜੇ ਸਰਕਾਰਾਂ ਤੱਕ ਪਹੁੰਚ ਵਾਲੇ ਲੋਕ ਨੇ, ਉਹਨਾਂ ਨੇ ਆਪਦੇ ਘਰੇ 4-4 ਜੌਬ ਕਾਰਡ ਬਣਾਏ ਆ। ਕਈ ਜ਼ਮੀਨਾਂ ਵਾਲੇ ਲੋਕਾਂ ਦੇ ਜੌਬ ਕਾਰਡ ਬਣੇ ਆ। ਪੰਜਾਬ ਦੇ ਜਾ ਕੇ ਵੇਖ ਲਓ। ਮਨਰੇਗਾ ਘੁਟਾਲਾ ਕਰਕੇ ਵੇਖ ਲਓ, ਮਨਰੇਗਾ ਸਕੈਮ ਇਨ ਪੰਜਾਬ, ਗੂਗਲ ਕਰਕੇ ਦੇਖ ਲਓ ਹੁਣੇ। ਤੁਹਾਡੇ ਕੋਲੇ ਕਈ ਲਿਸਟਾਂ ਆ ਜਾਣਗੀਆਂ ਜਿੱਥੇ ਸਰਪੰਚ, ਗ੍ਰਾਮ ਸੇਵਕ, ਬੀਡੀਪੀਓ ਰਲ ਕੇ ਊਂ ਗੈਰ ਹਾਜ਼ਰਾਂ ਦਾਤਣਾ ਕਰਨ ਵਾਲੇ ਲੋਕਾਂ ਦੀਆਂ ਗੈਰ ਹਾਜ਼ਰੀਆਂ ਲਾਈ ਜਾਂਦੇ। ਜਦ ਕਿ ਮਾਤੜ ਵਿਚਾਰੇ ਜਿਹੜੇ ਅਸਲ ਕੰਮ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ 5 ਵਜੇ ਤੱਕ, ਜਿਨ੍ਹਾਂ ਦੀ ਉਮਰ ਵੀ 60-60, 65-65 ਸਾਲ ਆ, ਉਹ ਗਰੀਬ ਵਿਚਾਰੇ ਬੈਂਕਾਂ ਦੇ ਲਾਈਨਾਂ ਬਣਾ ਕੇ ਖੜੇ ਰਹਿਣਗੇ ਕਿ ਸਾਡੇ ਪੈਸੇ ਆਏ ਕਿ ਨਹੀਂ ਆਏ। ਉਧਰੋਂ ਮੈਨੇਜਰ, ਫੀਲਡ ਅਫਸਰ ਉਹਨਾਂ ਨੂੰ ਭੱਜ-ਭੱਜ ਕੇ ਪਈ ਜਾਂਦੇ ਹੁੰਦੇ ਆ।
ਕੇਅਰ ਨਹੀਂ ਆਏ, ਜਦੋਂ ਆ ਜਾਊਗਾ ਮੈਸੇਜ ਆ ਜਾਊਗਾ। ਹੁਣ ਮਾਤੜ ਬੰਦੇ ਕੋਲੇ ਕਿੱਥੋਂ ਮੋਬਾਇਲ ਹੈ, ਕਿੱਥੋਂ ਮੈਸੇਜ ਪੜ੍ਹਨੇ ਆਉਂਦੇ, ਜਿਹੜਾ 62 65 ਸਾਲ ਦਾ ਬਜ਼ੁਰਗ ਵਿਚਾਰਾ ਐਨਕਾਂ ਲਈ ਬੈਠਾ। ਸੋ ਉਹਨੇ ਤਾਂ ਮਨਰੇਗਾ ਦਾ ਜੋਬ ਕਾਰਡ ਬਣਿਆ, ਉਹਨੇ ਜਾ ਕੇ ਉੱਥੇ ਕੱਸੀ ਤੇ ਕੰਮ ਚੱਲਿਆ, ਸੇਮ ਨਾਲੇ ਤੇ ਚੱਲਿਆ, ਸੜਕ ਤੇ ਚੱਲਿਆ, ਉਹਨੇ ਜੋ ਉੱਥੇ ਪਾਣੀ ਧਾਣੀ ਦੀ ਸੇਵਾ ਹੋਈ ਜਾਂ ਉੱਥੇ ਹੋਰ ਕੋਈ ਜੋ ਨਿੱਕਾ ਮੋਟਾ ਕੰਮ ਘਾਹ ਛਾਣ ਤਾਂ ਜੋ ਆਹੀ ਕਰਦੇ ਆ, ਹੋਰ ਕੀ ਕਰ ਸਕਦਾ ਵਿਚਾਰਾ। ਤਾਂ ਉਹ ਇਹ ਕੰਮ ਕਰਦੇ ਆ। ਪਰ ਜਿਹੜੇ ਅਸਲ ਘੁਟਾਲਾ ਉਹ ਇਹ ਹੈ ਕਿ 18 ਬੰਦੇ ਆ ਪਿੰਡ ਦੇ, ਮਿਸਾਲ ਦੇ ਤੌਰ ਤੇ 60 ਬੰਦੇ ਆ, ਹਾਜ਼ਰੀ ਲੱਗਦੀ ਹੈ 85 ਬੰਦਿਆਂ ਦੀ, 80 ਦੀ, ਤੇ 80 20 ਜਿਹੜੇ ਉਤਲੇ ਆ, 20 ਦੇ ਜਿਹੜੇ ਉਤਲਿਆਂ ਦੇ ਪੈਸੇ ਆ, ਉਹ ਕਿੱਥੇ ਜਾਂਦੇ ਆ, ਉਹ ਕਿੱਥੇ ਖੁਰਦ-ਬੁਰਦ ਹੁੰਦੇ ਆ। ਬਹੁਤ ਵੱਡੀ ਲੀਕੇਜ ਆ। ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ। ਜਿਵੇਂ ਹੁਣ ਕੇਂਦਰ ਸਰਕਾਰ ਦਾ 1170 ਕਰੋੜ ਰੁਪਈਆ ਖੁਰਦ-ਬੁਰਦ ਹੋ ਗਿਆ, ਇਸੇ ਤਰ੍ਹਾਂ 30,000 ਕਰੋੜ ਰੁਪਈਆ ਜਿਹੜਾ ਪੰਜਾਬ ਸਿਰ ਕਰਜ਼ਾ ਪਿਆ ਹੈ, ਉਹ ਕੀ ਆ, ਉਹ ਅਨਾਜ ਘੁਟਾਲਾ ਵਾ। ਸੁਨੀਲ ਜਾਖੜ ਜਿਹਦੇ ਤੇ ਬੜੇ ਐਕਟਿਵ ਹੁੰਦੇ ਸੀਗੇ। ਅਨਾਜ ਘੁਟਾਲਾ ਕੀ ਹੈ ਕਿ ਸਰਕਾਰ ਤੋਂ ਸੀਸੀਐਲ ਲਈ, ਸਰਕਾਰ ਨੂੰ ਹਿਸਾਬ ਕਿਤਾਬ ਦਿੱਤਾ, ਜਦੋਂ ਉੱਥੇ ਲੈ ਗਏ ਤਾਂ ਉੱਥੇ ਜਿਹੜਾ ਵਾ ਅਨਾਜ ਹੀ ਨਹੀਂ ਉਹਨਾਂ ਮਿਲਿਆ। 5-5 7-7 ਹਜ਼ਾਰ ਕਰੋੜ ਦਾ ਘੁਟਾਲਾ ਹੁੰਦਾ ਗਿਆ 6-7 ਸਾਲਾਂ 'ਚ, ਜਿਹੜਾ ਵਾ 30,000 ਕਰੋੜ ਹੋ ਗਿਆ। ਅੱਜ ਸਾਡੇ ਕਰਜ਼ੇ ਤੇ ਤਬਦੀਲ ਕੀਤਾ, ਅਕਾਲੀ ਦਲ ਦੀ ਸਰਕਾਰ ਕਰਾ ਕੇ ਗਈ ਹੈ, ਅਖੀਰਲੇ ਟਾਈਮ ਤੇ ਕਰਾ ਕੇ ਗਈ ਹੈ ਨਾਲੇ, ਪਾਸਵਾਨ ਨੂੰ ਕਹਿ ਕੇ। ਕੇਂਦਰੀ ਮੰਤਰੀ ਪਾਸਵਾਨ ਸੀਗੇ ਉਦੋਂ। ਅਕਾਲੀਆਂ ਨੇ 32,000 ਕਰੋੜ ਰੁਪਈਏ ਦਾ ਕਰਜ਼ਾ ਪੰਜਾਬ ਸਿਰ ਹੋਰ ਚੜਾ ਕੇ ਗਏ ਉਹ। ਸੋ ਇਹ ਸੱਚ ਆ, ਜਿਹਨੂੰ ਅਸੀਂ ਜਾਂ ਤਾਂ ਮੰਨਣ ਤੋਂ ਭੱਜਦੇ ਹਾਂ ਤੇ ਜਾਂ ਸਾਨੂੰ ਪਤਾ ਹੀ ਨਹੀਂ। ਅਸੀਂ ਬਸ 5 ਫੇਸਬੁੱਕ ਤੇ ਜਿਉਂ ਬਹਿੰਦੇ ਹਾਂ ਸਵੇਰ ਤੋਂ ਲੈ ਕੇ 6-7 ਫੜ ਲੈਂਦੇ ਹਾਂ ਅਕਾਲੀ ਦਲ ਦੇ ਲੀਡਰ, 4-5 ਫੜ ਲੈਂਦੇ ਹਾਂ ਕਾਂਗਰਸ ਦੇ, 1-2 ਜਿਹੜੀਆਂ ਖਬਰਾਂ ਆਈਆਂ ਪਤਾ ਹੈ ਵੀ ਖਬਰ ਸਹੀ ਹੈ ਕਿ ਨਹੀਂ ਸਹੀ, 4-5 ਮੰਤਰੀਆਂ ਦੇ ਸਾਨੂੰ ਇਸ ਸਰਕਾਰ ਦੇ ਨਾਂ ਪਤਾ ਵਾ। ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਲੋ ਬਈ ਜਿਉਂ ਤੁੱਕੀ ਮੇਲੀ ਦੀ ਹੈ, ਸਾਨੂੰ ਕੋਈ ਪਤਾ ਨਹੀਂ ਕੇਂਦਰ ਨੇ ਕਿੰਨਾ ਪੈਸਾ ਭੇਜਿਆ, ਕੀ ਸਿਸਟਮ ਹੈ, ਕਿਵੇਂ ਹੈ, ਕੱਖ ਪਤਾ ਨਹੀਂ ਸਾਨੂੰ। ਅਫਸਰਸ਼ਾਹੀ ਕਿਵੇਂ ਪੈਸਾ ਖਾ ਰਹੀ ਹੈ, ਸਾਡੇ ਕੰਧ ਸਨ ਲੋਕ ਬੈਠੇ ਪੈਸਾ ਖਾਈ ਜਾਂਦੇ, ਸਾਨੂੰ ਪਤਾ ਹੀ ਨਹੀਂ ਇਸ ਚੀਜ਼ ਦਾ। ਸੋ ਇਹ ਲੀਕੇਜ ਬੰਦ ਹੋਣੀ ਚਾਹੀਦੀ ਹੈ। ਅਸਲ ਅੱਜ ਜੇ ਮਾਤੜ ਵਿਚਾਰਾ ਦਿਹਾੜੀਦਾਰ ਮਜ਼ਦੂਰ ਛੋਟਾ ਕਿਸਾਨ 2-3-4 ਕਿੱਲਿਆਂ ਵਾਲਾ, ਜੇ ਅੱਜ ਉਹਦੀ ਆਰਥਿਕ ਹਾਲਤ ਮਾੜੇ ਆ, ਅਸੀਂ ਬਥੇਰੇ ਵਾਰੀ ਇਸ ਤੇ ਡਿਬੇਟ ਕੀਤੀ, ਆਉਂਦੇ ਟਾਈਮ 'ਚ ਵੀ ਕਰਾਂਗੇ, ਕਿ ਇੱਕ ਕਿਸਾਨ ਜਿਹੜਾ 5 ਕਿੱਲਿਆਂ ਤੋਂ ਘੱਟ ਵਾਲਾ ਫੁੱਲਾਂ ਦੀ ਡੇਅਰੀ ਦੀ ਖੇਤੀ ਕਰਦਾ, ਉਹਦਾ ਮਨਰੇਗਾ ਦਾ ਜੋਬ ਕਾਰਡ ਬਣ ਸਕਦਾ। ਉਹ ਇਸ ਚੀਜ਼ ਦਾ ਲਾਹਾ ਲੈ ਸਕਦਾ, ਸਰਕਾਰ ਤੋਂ 30,000 ਰੁਪਈਆ ਸਾਲ ਦਾ ਲੈ ਸਕਦਾ। ਪਰ ਕਦੇ ਕਿਸਾਨ ਜਥੇਬੰਦੀਆਂ ਸਾਡੀਆਂ ਗੱਲ ਕਰਦੀਆਂ ਸੁਣੀਆਂ ਇਸ ਮਸਲੇ ਤੇ ਤੁਸੀਂ? ਕਿੰਨੀਆਂ ਕੁ ਚੀਜ਼ਾਂ ਸੁਣਦੇ ਸੋਸ਼ਲ ਮੀਡੀਆ ਤੇ। ਸੋ ਇਹ ਜਾਗਰੂਕਤਾ ਸਾਡੇ 'ਚ ਆਉਣੀ ਚਾਹੀਦੀ ਹੈ, ਸਾਡਾ ਧਰਮ ਆ। ਪ੍ਰੋਗਰਾਮ ਗੱਲਾਂ ਤਾਂ ਬਹੁਤ ਨੇ ਹੋਰ, ਪਰ ਵੇਲਾ ਸਮਾਂ ਇਜਾਜ਼ਤ ਨਹੀਂ ਦਿੰਦਾ। ਵੇਲਾ ਹੋ ਚੱਲਿਆ ਪ੍ਰੋਗਰਾਮ ਦੇ ਵਿੱਚ ਸਮਾਪਤੀ ਦਾ, ਤੁਹਾਡੇ ਤੋਂ ਵਿਦਾ ਲੈਣ ਦਾ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਰਾਜ ਕਰਨਵੀਰ ਸਿੰਘ ਜੀ, ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਤੁਹਾਨੂੰ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ ਬਾਰੇ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।